आख्या मैं घर तुर जाना। संता सिंह आया है, वो अपना चादर लैके ते पै गया। दसन वाला जो उन्होंने दसिया सी भाई बंता सिंह जिहड़ा ना बैठ के उत्ते रहा इस वक्त। उन्हें आख्या ठीक है। वो जिस वक्त आए शादी साई सी ना, जिस वक्त उन्हें मारिया टोका, उन्हें परना मोया था लाना दे, टोका मारिया धौन लाई था, ते जिस वक्त वेख्या साफा ला के ते धौन संता सिंह दी के ले गए सन किनू बलकबूरी नूं। किथे चुक के लै गए सी? मेरी दसदा ना बंता सिंह गया सी भरा दे फुੱਲ तारन। अच्छा ते मगरों मुड़ इत्थे सुत्ता पिया सी, उसदे नाल इक नाई सी सुत्ते पे मैं पैसे रात ते तलोका पिया सी ते नाल कोई बंदे ले गए तलोके फिर ललकर मारी। उस आख्या अज जेड़ा कोई मेरा सज्जन है वे आके वेख ले तमाशा, मतलब को आखे मैनू भुल रही। जरा सी ने बलकारी हरी, हाँ जी, उन्होंने दा चाचा मारिया सी ने बंता सिंह रा। अच्छा ते मगरों मुड़ हुण उन्हें बदला हुण लिया है। किन्हां ने? बलकारी हरा। उन्होंने किनू मारिया? उन्हें बंता सिंह दा भरा मारिया सी। संता सिंह? संता सिंह। उन्होंने किद्दां मारिया वो दसो सानू। उन्हें तो सुते पे नूं टोकिया ना वड्डिया सन। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। जागोवाल का चौक है, बाजार है। जागोवाल पिंड माशाल्लाह काफ़ी बड़ा हो गया, कस्बा बन गया हुण ते। जागोवाल दी गलियां मस्जिद है, यह जागोवाल का स्कूल सामने। भाई यह गली दे विच किहड़ी यह घर सी जिंदर सिंह दा। यह सी जी तोड़, इत्थे कहंदे इन्हां दा घर सी बड़ा जिंदर सिंह दा। ते चौकी कित्थे सी पुलिस दी? इत्थे चौकी सी जी पुलिस दी, जिथे हुण कोठी बन चुकी है। अच्छा इत्थे चौंकी हुंदी सी? हाँ जी, अच्छा चौंकी सी। ते यह जिहड़ा सामने यह वाला इंदर सिंह दा घर सी, यह वाला तोड़। जी इंदर सिंह दा घर सी, हले भी उही पुरानी इटां ने। वही पुराने दरवाजे ने, वही कोले बने ने सामने। हाँ जी, उन्होंने इतों मुझे लिया। अच्छा
ਅੱਛਾ ਤੇ ਪਾਕਿਸਤਾਨ ਹਿੰਦੁਸਤਾਨ ਬਣਿਆ ਹਾਂਜੀ उसमें आगे मोल लिया ऐसे कच्चा मकान रहा है जगह पे ਅੱਛਾ ਅੱਛਾ ਉਦੋਂ ਕੱਚੇ ਹੀ ਸਨ ਅੱਛਾ ਇਹ ਬੰਤਾ ਸਿੰਘ ਕਿਆਂ ਦਾ ਘਰ ਸੀ ये बैठक थी रहा है आस पास ਅੱਛਾ ਉਹ ਇੱਧਰ ਹੈ ਖਤਮ ਹੋ ਗਈ ਹੈ। हाँ जी ਅੱਛਾ ਇਹ ਦਰਵਾਜ਼ਾ ਪੁਰਾਣਾ ਹੀ ਹੈ हाँ जी आप उनकी बैठक में गया ਅੱਛਾ ਇਹ ਵਾਲਾ ਦਰਵਾਜ਼ਾ ਜਿਹੜਾ ਨਜ਼ਰ ਆ ਰਿਹਾ ਸਾਹਮਣੇ ਇਹ ਵਾਲਾ ਇਹ ਬੰਤਾ ਸਿੰਘ ਦੀ ਬੈਠਕ ਦਾ ਦਰਵਾਜ਼ਾ ਸੀ ਤੇ ਇਹ ਉਹਨਾਂ ਦੇ ਇੱਧਰ ਘਰ ਵਾਲੀ ਰਿਹਾਇਸ਼ ਸੀ ਹੁਣ ਤੇ ਬਹੁਤ ਵੱਡੀ ਜਗ੍ਹਾ ਸੀ ਉਸ ਵੇਲੇ ਕਹਿੰਦੇ ਨੇ ਤੇ ਹੁਣ ਤੇ ਇੱਥੇ ਕਈ ਘਰ ਬਣ ਗਏ ਨੇ ਇਹਨਾਂ ਦੀ ਜਗ੍ਹਾ ਤੇ ਇਹ ਜੀ ਉਹ ਬੈਠਕ ਵਾਲੀ ਜਗ੍ਹਾ ਠੀਕ ਹੈ ਇਹ ਵੀ ਇਹਨਾਂ ਦਾ ਘਰ ਹੀ ਸੀ ਲੇਕਿਨ ਹੁਣ ਇੱਥੇ ਬਿਲਡਿੰਗਾਂ ਬਣ ਗਈਆਂ ਨੇ ਘਰ ਬਣ ਗਏ ਨੇ ਖੂਹੀ ਕਿਹੜੀ ਸਾਈਡ ਤੇ ਹੁੰਦੀ ਸੀ ਚੌਕ ਦੇ ਵਿੱਚ ਖੂਹੀ ਸੀ ਅੱਛਾ ਇਹ ਘਰ ਪੂਰਾ ਜਿਹੜਾ ਏਰੀਆ ਸੀ ਇਹ ਬੰਤਾ ਸਿੰਘ ਦਾ ਚੌਕ ਪਹਿਲਾਂ ਹੁੰਦਾ ਸੀ ये सारा एक जगह भी सारी नहीं खाली सी जो कब्जा हो गया ਸਹੀ ਸਹੀ ਉਦੋਂ ਉਹਨਾਂ ਨੂੰ ਮਿਲ ਗਏ ਜਿਹੜੇ ਇੱਥੇ ਆਏ ਫਿਰ ਲੋਕ आस पास से उन्होंने गुलाम सन ਅੱਛਾ ਗੋਦਾਮ ਸਨ ਉਹਨਾਂ ਦੇ ਡੰਗਰ ਵੱਛਾ ਵੀ ਉਹਨਾਂ ਦੇ ਇੱਥੇ ਹੀ ਹੁੰਦਾ ਸੀ ਮੱਝਾਂ ਵਗੈਰਾ ਵੇਲੀਆਂ आओ पल्ली साइड से सुनिए ਉਹ ਵੇਲੀਆਂ ਕਿਤੇ ਉਹ ਬਾਬਾ ਜੀ ਕੋਲ ਮਾਲੂਮਾਤ ਦੇ ਅੱਛਾ ਚਲੋ ਉਹਨਾਂ ਕੋਲ ਵੀ ਚੱਲਦੇ ਆ ਇਹ ਜੀ ਦੇਖ ਲਓ ਇੱਕ ਵਾਰੀ ਫੇਰ ਇਹ ਇੱਟਾਂ ਕਈ ਵਿੱਚ ਬੜੀਆਂ ਪੁਰਾਣੀਆਂ ਹੀ ਨੇ ਜਿਵੇਂ ਇਹ ਦਰਵਾਜ਼ਾ ਬੜਾ ਪੁਰਾਣਾ ਮੋਟੀ ਚਗਾਠ ਹੈ ਇਹਦੀ ਤੇ ਇਹ ਕਮਰੇ ਕਹਿੰਦੇ ਨੇ ਇੱਥੇ ਕੱਚੇ ਹੁੰਦੇ ਸੀ ਲੇਕਿਨ ਹੁਣ ਉਹਨਾਂ ਨੇ ਪੱਕੇ ਪਾ ਲਏ ਤੇ ਬਾਕੀ ਬਾਹਰੋਂ ਤੁਹਾਨੂੰ ਦਿਖਾਉਂਦੇ ਆ ਜੀ तो पानी शानी नहीं पीना ਬਸ ਜੀ ਬਹੁਤ ਮਿਹਰਬਾਨੀ ਇਹ ਗਲੀ ਹੈ ਜੀ ਇਹ ਵੀ ਜਿਹੜੇ ਘਰ ਨਜ਼ਰ ਆ ਰਹੇ ਨੇ ਇਹ ਵੀ ਉਹਨਾਂ ਦੀ ਮਾਲਕੀਅਤ ਹੁੰਦੀ ਸੀ ਹੁਣ ਇੱਥੇ ਆਪਣੇ ਘਰ ਬਣ ਗਏ ਨੇ ਇਹ ਜੀ ਖੂਹੀ ਵਾਲੀ ਜਗ੍ਹਾ ਇਹ ਜੇ ਨਿਸ਼ਾਨੇ ਕੋਲ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਜੀ ਗੋਲ ਨਿਸ਼ਾਨ ਇਹ ਹਜੇ ਵੀ ਖੂਹੀ ਵਾਲੀ ਜਗ੍ਹਾ ਜੀ ਇੱਥੇ ਪੀਸੀ ਪਈ ਸੀ ਲੇਕਿਨ ਬਹਿ ਜਾਂਦੀ ਹੈ ਕਿਉਂਕਿ ਇੱਥੇ ਖੂਹੀ ਸੀ ਅੱਛਾ ਇਹਨਾਂ ਦੀ ਬੰਤਾ ਸਿੰਘ ਕਿਆਂ ਦੀ ਖੂਹੀ ਸੀ ਅੱਛਾ ਜੀ ਇਹ ਚੌਕ ਸੀ ਤੇ ਇਹ ਸਾਹਮਣੇ ਇਹਨਾਂ ਦੇ ਘਰ ਸਨ ਤੇ ਇੱਧਰ ਗੋਦਾਮ ਸਨ ਹੁਣ ਮਿਲਦੇ ਆ ਜੀ ਕਿਸੇ ਇੱਥੋਂ ਦੇ ਬਜ਼ੁਰਗ ਨੂੰ ਉਹਨਾਂ ਕੋਲ ਪੁੱਛਦੇ ਆ ਇਸ ਪਿੰਡ ਦੀ ਤਾਰੀਖ ਤੇ ਇਸ ਪਿੰਡ ਦੇ ਬਜ਼ੁਰਗਾਂ ਦੇ ਬਾਰੇ अस्सलाम वालेकुम ਵਾਲੇਕੁਮ ਸਲਾਮ बुजुर्गो की नाम है अपना ਮਮਸਨ मोहम्मद साहब ਤੁਹਾਡੇ ਵਾਲਦ ਸਾਹਿਬ ਦਾ ਲੱਖਣ ਲਖਣ ਆ ਜੱਟ ਦੇਦਾਰ ਕੰਗਰੇ ਅੱਛਾ ਜੱਟ ਕੰਗਰੇ ਜੱਟ ਆ ਸਹੀ ਹੋ ਗਿਆ ਇਹ ਕਿਹੜਾ ਪਿੰਡ ਹੈ ਜਿੱਥੇ ਬੈਠੇ ਹੋ ਜਾਗੋ ਵਾਲਾ ਜਾਗੋ ਵਾਲਾ ਆ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ ਹਾਂ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ ਮਾਨੀਆਲੇ ਹਾਂਜੀ ਉਹ ਜਾਗੋ ਵਾਲਾ ਹਾਂਜੀ ਬੱਬਰ ਸਹੀ ਤਾਰੋ ਕੇ ਕਿਲਾ ਮੂਲ ਸਿੰਘ ਆਈ ਪਿੰਡ ਨੇ ਸਹੀ ਹੈ ਇਹਦੀ ਤਹਿਸੀਲ ਕਿਹੜੀ ਹੈ ਨਿੱਠਰ ਕੇ ਰੋਖੇ ਅੱਛਾ ਤਹਿਸੀਲ ਕਿਹੜੀ ਹੈ ਇਹਦੀ ਤਹਿਸੀਲ ਹਾਂਜੀ ਤਹਿਸੀਲ ਦੀ ਅੱਗੇ ਹੁੰਦੀ ਸੀ ਨਿਸ਼ਾਨੇ ਹੁਣ ਪਤਾ ਨਹੀਂ ਕੋਈ ਸਮਾਜ ਟੁਰ ਗਈ ਹੈ ਤਹਿਸੀਲ ਅੱਛਾ ਨਸ਼ਹਿਰਾ ਹੀ ਹੈ ਸਹੀ ਹੈ ਜ਼ਿਲ੍ਹਾ ਗੁਜਰਾਂਵਾਲਾ ਆ ਜਿਹੜਾ ਕੁਝ ਨਾਲ ਸਹੀ ਹੋ ਗਿਆ 47 ਵੇਲੇ ਕਿੰਨੀ ਉਮਰ ਸੀ ਤੁਹਾਡੀ ਉਹ ਹੁਣ ਤੁਸੀਂ ਵੇਖ ਲਓ ਮੈਨੂੰ ਹੁਣ ਜਦੋਂ ਸਿੱਖ ਗਏ ਨੇ ਹਾਂਜੀ ਉਦੋਂ ਮੇਰਾ ਖਿਆਲ ਹੈ 15-16 ਸਾਲ ਦੀ ਹੋਵੇ ਅੱਛਾ ਜਵਾਨ ਸੀ ਤੁਸੀਂ ਹਾਂ। ਸਹੀ ਹੋ ਗਿਆ ਇੱਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਸਰਾਈ ਸਨ ਸਿੱਖ ਅੱਛਾ ਜੱਟ ਹੀ ਸਨ ਸਾਰੇ ਤੇ ਜਵਾਂ ਸੀ ਕੰਗਰੇ ਸਨ ਪੁੱਠੇ ਸਨ ਅੱਛਾ ਕੰਗਰਿਆਂ ਦੇ ਸਾਰੇ ਮੁਸਲਮਾਨ ਹੀ ਸਨ ਆ ਤੇ ਪੁੱਠੇ ਵੀ ਮੁਸਲਮਾਨ ਸਨ ਅੱਛਾ ਤੇ ਬਾਕੀ ਸਰਾ ਸਿੱਖ ਸਨ ਜੱਟ ਦੂਜੇ ਸਾਰੇ ਸਿੱਖ ਸਨ ਸਹੀ ਹੈ ਕਿਹੜੇ ਕਿਹੜੇ ਬੰਦੇ ਸੀ ਸਿੱਖਾਂ ਦੇ ਜਿਨ੍ਹਾਂ ਦੇ ਨਾਂ ਚੇਤਾ ਨੇ ਨੋ ਹਾਂਜੀ ਲੰਗੀ ਪੱਤੀ ਦੇ ਪੁੱਛਣੇ ਨਹੀਂ ਚਾਹੀਦੇ ਦੋਨਾਂ ਦੇ ਪਹਿਲੇ ਲਾਂਦੀ ਦੇ ਦੱਸੋ ਇਹਦੇ ਚ ਲੰਗੀ ਦੇ ਹਾਂਜੀ ਸੂਬਾ ਸਿੰਘ ਹੂੰ ਰਾਮ ਸਿੰਘ ਜੀਵਨ ਸਿੰਘ ਉਹਦਾ ਪੁੱਤਰ ਹੂੰ ਤੇ ਬੰਤਾ ਸਿੰਘ ਸਹੀ ਉਹਦਾ ਭਰਾ ਗੋਸੰਤਾ ਹੂੰ ਹੋਰ ਦੱਸੋ ਹੁਣ ਚੜ੍ਹਦੀ ਦੇ ਨਾਂ ਦੱਸ ਦਿਓ ਚੜ੍ਹਦੀ ਦਾ ਰਣੂ ਹੂੰ ਕਪੂਰੀ ਹਾਂਜੀ ਬਲਕਾਰੀ
ਇੰਦਰ ਹੋਰ ਇੰਦਰ ਸਿੰਘ ਵੀ ਇਹਨਾਂ ਦਾ ਹੀ ਸੀ। ਇੰਦਰ ਸਿੰਘ ਵੀ ਇਹਨਾਂ ਚ ਸੀ, ਕਿੰਨਾ ਚ? ਬਲਕਾਰੀ ਰਾਹ ਚ। ਅੱਛਾ, ਬਲਕਾਰੀ ਦਾ ਚਾਚਾ ਲੱਗਦਾ ਸੀ। ਸਹੀ 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 ਸਹੀ। ਇਹ ਪਿੰਡ ਉਦੋਂ ਵਾਵਾ ਵੱਡਾ ਸੀ ਕਿ ਛੋਟਾ ਹੀ ਸੀ? ਇਹ ਉਦੋਂ ਨਾਲੋਂ ਹੁਣ ਨਾਲੋਂ ਹੁਣ ਨਾਲੋਂ ਛੋਟਾ ਸੀ। ਸਿੱਖਾਂ ਦੀ ਵਾਵਾ ਜ਼ਮੀਨ ਸੀ। ਆ ਜ਼ਮੀਨ ਚੰਗੀ ਸੀ ਸਿੱਖਾਂ ਦੀ। ਚੜ੍ਹਦੀ ਪੱਤੀ ਦੀ ਕਿੰਨੀ ਸੀ ਤੇ ਲਹਿੰਦੀ ਪੱਤੀ ਦੀ ਕਿੰਨੀ ਸੀ? ਉਹ ਗੱਲ ਇਹ ਹੁਣ ਮਰਲੇ ਤੇ ਮੈਂ ਨਹੀਂ ਨਾ ਗਿਣੇ ਹੋਏ। ਹਾਂ, ਲਾਂਦੀ ਲਾਮੇ ਬਾਲ ਸਿੰਘ ਸੀ ਇਸ ਪੱਤੀ ਦਾ, ਅੱਛਾ ਤੇ ਪੋਹੇ ਦੀ ਲਾਂਦੀ ਲਾਮੇ ਸੀ 7 ਮਰਬੇ ਇੱਕ ਥਾਂ ਸਾਸੂ, ਹੂੰ 2 ਮਰਬੇ ਇੱਥੇ ਸਾਸੂ, 1 ਮਰਬਾ ਨਾਲੋਂ ਪਾਰ ਸੀ। ਉਹ ਐਸੀ 15 ਕੋ ਮਰਬਿਆਂ ਦਾ ਮਾਲਕ ਆ। ਤੋਤਲੂ ਮਨਤਾ ਸਿੰਘ ਚੰਗਾ ਮਾਲਕ ਸੀ। ਅੱਛਾ, ਦੂਜੇ ਮਾਲਕ ਇਹਦੇ ਛੋਟੇ ਸਨ ਸਾਰੇ। ਸਹੀ ਹੈ। ਇਹ ਇੰਦਰ ਸਿੰਘ ਕਹਿੰਦੇ 7 ਮਰਬੇ ਸੀ। ਇੰਦਰ ਸਿੰਘ ਕੇ ਨਹੀਂ ਸੀ, ਸਾਥ ਨਹੀਂ ਸੀ। ਹਾਂ, ਉਹ ਤੇ ਥੋੜੀ ਸੀ ਉਹਦੀ। ਦੱਸੋ ਜੀ। ਸਕੂਲ ਹਾਂਜੀ, ਸਕੂਲ ਉਹ ਬੱਬਰੇ ਸੀ। ਅੱਛਾ ਬੱਬਰੀ ਸੀ। ਉਹਦਾ ਬੱਬਰੇ ਸੀ। ਤੁਸੀਂ ਪੜਨ ਜਾਂਦੇ ਸੀ? ਅਸੀਂ ਹਾਂਜੀ, ਮੈਂ ਲੇਕਿਨ ਨਿੱਕਾ ਹੁੰਦਾ 1-2 ਵਾਰ ਗਿਆ, ਮੋੜ ਨਹੀਂ ਮੈਂ ਗਿਆ। ਅੱਛਾ ਸਕੂਲ ਬੱਬਰੇ ਵੀ ਹੁੰਦਾ ਸੀ। ਇੱਥੇ ਪਿਪਲੀ ਸਾਹਿਬ ਵੀ ਉਦੋਂ ਸਕੂਲ ਹੀ ਸੀ ਮਾੜਾ ਜਿਹਾ। ਮਸਜਿਦ ਕਿੰਨੀਆਂ ਸੀ? ਮਸਜਿਦਾਂ ਹਾਂ, ਮਸੀਤਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ ਸੀ। ਤੇ ਗੁਰਦੁਆਰਾ ਹੈ ਸੀ? ਗੁਰਦੁਆਰਾ ਹੀ ਸੀ ਜ਼ਿਲ੍ਹਾ ਮੇਂ। ਘਰ ਪੱਕੇ ਸੀ ਉਸ ਵੇਲੇ ਪਿੰਡ 'ਚ ਕਿ ਕੱਚੇ ਸੀ? 1-2 ਹੀ ਪੱਕੇ ਸਨ, ਦੂਜੇ ਸਾਰੇ ਕੱਚੇ ਸਨ। ਪੱਕਾ ਘਰ ਕਿਹਦਾ ਸੀ? ਪੱਕਾ ਘਰ ਅਜਾਗਰ ਸਿੰਘ, ਹੂੰ, ਉਤਲੋਂ ਬਣਤਾ ਉਹਦਾ ਸੂਬਾ ਸਿੰਘ ਦੇ ਪੁੱਤਰ ਦਾ ਪੱਕਾ ਮਕਾਨ ਸੀ। ਅੱਛਾ ਤੇ ਇਤਲੋਂ ਗੋਖੂ ਦਾ ਮਕਾਨ ਸੀ ਪੱਕਾ। ਅੱਛਾ, ਬਸ ਇਹ ਹੀ ਸਨ ਪੱਕੇ। ਸਹੀ ਹੋ ਗਿਆ। ਤੇ ਖੂਹ ਕਿਹੜੇ ਵਗਦੇ ਸੀ ਇਸ ਪਿੰਡ ਦੇ ਵਿੱਚ? ਖੂਹ ਤਾਂ ਸਿਰਫ ਸਾਡਾ ਹੀ ਵਗਦਾ ਸੀ। ਕਿਹੜੀ ਸਾਈਡ ਤੇ ਸੀ? ਹਾਂ, ਕਿਹੜੇ ਬੰਨੇ ਸੀ? ਦੱਖਣ ਪਹਾੜ ਅੱਛਾ, ਮਾਂਜਾਈ ਦੇ ਤੇ ਜਾਗੋ ਦੇ ਵਿਚਲੇ ਸਨ ਡੇਰਾ ਹੋਣਾ। ਤੇ ਸਿੱਖਾਂ ਦੀ ਪੈਲੀਆਂ ਨੂੰ ਕੀ ਨਹਿਰ ਦਾ ਪਾਣੀ ਲੱਗਦਾ ਸੀ? ਨਹਿਰ ਦਾ ਵੀ ਲੱਗਦਾ ਸੀ। ਇਸ ਪਿੰਡ ਦੇ ਵਿੱਚ ਉਹਦੇ ਨਹਿਰ ਦਾ ਸਿੱਖ ਲਾਉਂਦੇ ਸਨ ਤੇ ਖੂਹ ਸਾਡਾ ਲੱਗਦਾ ਸੀ। ਸਾਰੇ ਪਿੰਡ ਨੂੰ ਪਾਣੀ ਜਾਂਦਾ ਸੀ? ਨਹੀਂ, ਪਾਣੀ ਤੇ ਪਿੰਡ ਜੋਗਾ ਪਿੰਡ ਸਾਨੇ ਦੇ ਖੂਹ ਤੇ ਬੰਨੇ ਲੱਗਦਾ ਸੀਗੇ। ਤੇ ਪਿੰਡ ਵਾਲੇ ਪਾਣੀ ਕਿੱਥੋਂ ਪੀਂਦੇ ਸੀ? ਪਿੰਡ ਖੂਹੀਆਂ ਸਨ। ਅੱਛਾ ਇੱਕ ਖੂਹ ਸਾਡੇ ਸੀ ਮੁਸਲਮਾਨਾਂ ਦੀ ਮਸੀਤ ਕੋਲ, ਅੱਛਾ, ਤੇ ਇੱਕ ਲੰਘ ਦੇ ਪਿੰਡ ਸੀ ਵਿਚਕਾਰ ਪਿੰਡ ਦੇ। ਇੱਕ ਉੱਥੇ ਬਾਹਮਣਾਂ ਦੇ ਘਰਾਂ ਹੀ ਸੀ ਖੂਹੀ। ਸਹੀ ਹੋ ਗਿਆ, 3-4 ਸਨ ਖੂਹੀਆਂ। ਠੀਕ ਹੋ ਗਿਆ। ਤੇ ਉਸ ਵੇਲੇ ਇੱਥੇ ਕਿਹੜੇ ਕਿਹੜੀਆਂ ਫਸਲਾਂ ਉਗਦੀਆਂ ਸੀ? ਫਸਲ ਸਾਰੇ ਸਨ। ਕਣਕ ਮੂੰਜੀ? ਕਣਕ ਵੀ ਮੂੰਜੀ ਘੱਟ ਹੁੰਦੀ ਸੀ, ਹਾਂਜੀ। ਕਣਕ ਬਾਹਲੀ ਹੁੰਦੀ ਸੀ। ਤੇ ਕਪਾਹ? ਕਪਾਹ ਹੁੰਦੀ ਸੀ। ਸਹੀ ਹੋ ਗਿਆ। ਕਪਾਹ ਵਾਵਾ ਹੁੰਦੀ ਸੀ। ਇਸ ਪਿੰਡ ਦਾ ਲੰਬੜਦਾਰ ਕੌਣ ਸੀ ਉਸ ਵੇਲੇ? ਨੰਬਰਦਾਰ ਤਲੋਕਾ ਹੂੰ, ਬੰਤੇ ਦਾ ਪਸਰੀਆ, ਅੱਛਾ, ਤੇ ਇੱਤਲ ਵਧਾਵਾ ਸਿੰਘ, ਹੂੰ, ਉਹ ਬੁਲਕਾਰੀ ਦਾ ਚਾਚਾ ਸੀ। ਅੱਛਾ, ਇਹ 2 ਸਨ ਨੰਬਰਦਾਰ। ਤੇ ਉਸ ਪਿੰਡ ਨੰਬਰ ਸਰਦਾਰ ਖਾਂ ਸੀ। ਸਹੀ ਹੋ ਗਿਆ। ਇਹ ਪਿੰਡ ਦੇ ਵਿੱਚ ਦੁਸ਼ਮਣੀ ਵੀ ਸੁਣਿਆ ਚੱਲਦੀ ਰਹੀ ਹੈ? ਬੜੀ ਚੱਲੀ ਦੁਸ਼ਮਣੀ। ਕਿਹਦੀ ਦੁਸ਼ਮਣੀ ਸੀ? ਹਾਂ, ਕਿਹਦੀ ਦੁਸ਼ਮਣੀ ਸੀ? ਇੱਥੇ ਜਿਹੜੀ ਬੈਰਕ ਸੀ ਨਾ, ਇੱਥੇ ਪੁਲਿਸ ਇੱਥੇ ਆ ਕੇ ਡੇਰਾ ਚੌਂਕੀ ਪਾਈ ਸੀ। ਸੁਣਿਆ ਇੰਦਰ ਸਿੰਘ ਦੇ ਘਰ ਦੇ ਅੱਗੇ ਚੌਂਕੀ ਸੀ? ਆਹੋ। ਲੜਾਈ ਕਿਸ ਵਜ੍ਹਾ ਤੋਂ ਸ਼ੁਰੂ ਹੋਈ ਤੇ ਕਿਵੇਂ ਹੋਈ? ਲੜਾਈ ਹੋਈ ਸੀ ਉੱਤਰ ਪਿੰਡੋਂ ਜ਼ਿਲ੍ਹਾ में ਵਿਚਲੇ ਸਨ। ਹੂੰ, ਲਲਕਰ ਕੇ ਮਾਰੇ ਸਨ ਇੱਕ ਦੂਜੇ ਨੂੰ। ਹੂੰ, ਤੇ ਚੰਗੀ ਲੜਾਈ ਹੋਈ ਸੀ। ਨਹੀਂ ਕੋਈ ਮਰਿਆ ਵੀ ਸੀ? ਇੰਦਰ ਸਿੰਘ ਮਰਿਆ ਸੀ ਇੱਥੇ ਹੀ? ਹਾਂ, ਕਿਹਨਾਂ ਨੇ ਮਾਰਿਆ ਸੀ ਉਹ? ਇਹਨੇ ਮਨਤਾ ਸਿੰਘ ਰਾ। ਕੋਈ ਮੇਲੇ ਛੇਲੇ 'ਚ ਲੜਾਈ ਹੋਈ ਸੀ ਕਿ ਉਂਝ ਹੀ ਪਿੰਡ ਦੇ ਵਿੱਚ ਹੀ?
ਪਿੰਡ ਦੇ ਵਿੱਚ ਇੱਥੇ ਸੜਕ ਦੇ ਉੱਤੇ ਵਿਚਲੇ ਸਨ ਹਾਂਜੀ। ਦੋ ਪਿੰਡਾਂ ਦੇ ਵਿਚਲੇ ਸਨ ਲੜਾਈ ਹੋਈ। ਇਹਨਾਂ ਦੀ ਦੁਸ਼ਮਣੀ ਕਿਦੋਂ ਦੀ ਚੱਲਦੀ ਪਈ ਸੀ? ਹਾਂ ਦੁਸ਼ਮਣੀ ਕਿਦੋਂ ਦੀ ਚੱਲਦੀ ਸੀ? ਦੁਸ਼ਮਣੀ ਇਹਨਾਂ ਦੀ ਸੀ ਜਿਹੜਾ ਸੀ ਨਾ ਬਲਕਾਰੀ ਹਰੀ, ਹਾਂਜੀ। ਉਹਨਾਂ ਦਾ ਚਾਚਾ ਮਾਰਿਆ ਸੀ ਨਾ ਬੰਤਾ ਸਿੰਘ ਰਾ, ਅੱਛਾ। ਤੇ ਮਗਰੋਂ ਹੁਣ ਉਹਨਾਂ ਬਦਲਾ ਹੁਣ ਲਿਆ ਕਿਹਨਾਂ ਨੇ? ਬਲਕਾਰੀ ਹਰਾ। ਉਹਨਾਂ ਨੇ ਕਿਹਨੂੰ ਮਾਰਿਆ? ਉਹਨਾਂ ਬੰਤਾ ਸਿੰਘ ਦਾ ਭਰਾ ਮਾਰਿਆ ਸੀ, ਸੰਤਾ ਸਿੰਘ। ਸੰਤਾ ਸਿੰਘ। ਉਹਨੂੰ ਕਿੱਦਾਂ ਮਾਰਿਆ ਉਹ ਦੱਸੋ ਸਾਨੂੰ। ਉਹਨੂੰ ਤਾਂ ਸੁੱਤੇ ਪਏ ਨੂੰ ਟੋਕਿਆ ਨਾ ਵੱਢਿਆ ਹਨ। ਉਦੋਂ ਇੰਦਰ ਸਿੰਘ ਮਰ ਚੁੱਕਿਆ ਸੀ? ਹਾਂ ਇੰਦਰ ਸਿੰਘ ਉਦੋਂ ਮਰ ਗਿਆ ਸੀ? ਚਰੋਕਣਾ ਮਰ ਗਿਆ ਸੀ। ਅੱਛਾ ਅੱਛਾ ਅੱਛਾ। ਪਹਿਲਾਂ ਦਾ ਮਰ ਗਿਆ। ਉਹਦਾ ਬਦਲਾ ਲਿਆ ਸੀ ਉਹਨਾਂ ਨੇ। ਆਹ ਤੇ ਚੌਂਕੀ ਇੱਥੇ ਉਹਨਾਂ ਦੇ ਘਰ ਦੇ ਸਾਹਮਣੇ ਲੱਗੀ ਸੀ? ਚੌਂਕੀ ਇੱਥੇ ਸੀ ਘਰ ਦੇ ਸਾਹਮਣੇ। ਪਹੁੰਚ ਚੌਂਕੀ ਉੱਥੇ ਪਈ ਸੀ ਪਿੰਡੋਂ ਬਾਹਰ। ਉਹ ਮੁੜ ਸੂਬਾ ਸਿੰਘ ਦਾ ਢਿੱਲ ਸੀ। ਇੱਥੇ ਪੁਲਿਸ ਬੈਠੀ ਪਿੰਡ ਦੇ। ਉਹ ਸਗਾ ਫੜ ਲਓ ਲੋਈ ਧੀ ਨੂੰ। ਅੱਛਾ। ਮੰਜੀਆਂ ਵੀ ਸਾਡੀਆਂ ਤੇ ਥਾਂ ਵੀ ਸਾਡੇ। ਬਸ ਪੁਲਿਸ ਮੁੜੋਂ ਤੋਂ ਛੱਡ ਕੇ ਟੁਰ ਗਈ ਚੌਂਕੀ। ਅੱਛਾ। ਇੱਥੇ ਮੁੜ ਚੌਂਕੀ ਜਦੋਂ ਇਹਨਾਂ ਦਾ ਵਾਇਰ ਲੱਗਾ ਨਾ, ਹਾਂਜੀ। ਉਦੋਂ ਚੌਂਕੀ ਇੱਥੇ ਪਈ ਹੈ ਪਿੰਡ। ਅੱਛਾ ਸਹੀ ਹੋ ਗਿਆ। ਇਹਨਾਂ ਪੁੱਛੋ ਜਗ੍ਹਾ ਕਿੱਥੇ ਦੀ ਇੰਦਰ ਸਿੰਘ? ਇੰਦਰ ਸਿੰਘ ਦਾ ਘਰ ਕਿਹੜੀ ਸਾਈਡ ਤੇ ਸੀ? ਆਹ ਸਾਈਡ ਤੇ ਇੱਥੇ ਸੀ। ਕਿਹੜੀ ਜਗ੍ਹਾ ਤੇ? ਆ ਇੱਥੇ ਨਾਲ ਹੀ ਆ ਮਿਸਤਰੀਆਂ ਦਾ ਘਰ ਹੈ। ਖੁਸ਼ੀ ਕਿ ਮਿਸਤਰੀਆਂ ਦਾ ਘਰ ਹੈ ਉਹ ਉੱਥੇ ਆ ਦੁਕਾਨ ਹੈ ਇੱਥੇ। ਸਹੀ ਹੋ ਗਿਆ। ਤੇ ਜਦੋਂ ਜਾੜੇ ਪਏ ਨੇ ਇਹ ਕਿੱਦਾਂ ਗਏ ਇੱਥੋਂ? ਸਾਰਾ ਪਿੰਡ ਸਿੱਖਾਂ ਦਾ ਕਿਵੇਂ ਗਏ? ਸਾਰਾ ਪਿੰਡ ਸਿੱਖਾਂ ਦਾ ਸੀ। ਕਿੱਦਾਂ ਨਿਕਲਿਆ ਇੱਥੋਂ? ਕਿਵੇਂ ਨਿਕਲੇ? ਐਵੇਂ ਕੁਦਰਤ ਅੱਲਾ ਦੀ ਨਾਲ ਹੀ ਨਿਕਲ ਗਏ। ਨਾ ਕਿਸੇ ਨੇ ਮਾਰਿਆ ਸੀ, ਨਾ ਉਹਨਾਂ ਮਗਰੋਂ ਆ ਕੇ ਮਾਰੇ ਨੇ। ਕਿਹਨੂੰ ਮਾਰਿਆ? ਇਹ ਇੱਕ ਚੌਚਾ ਸਾਡਾ ਹੁੰਦਾ ਸੀ ਮੰਦਾ, ਹਾਂ। ਉਹਨੂੰ ਮਾਰਿਆ ਸਨ। ਉਹ ਕਿਉਂ? ਰਾਤੋਂ ਰਾਤ ਪਏ ਸਨ ਕੇ। ਉਹ ਕਿਉਂ ਮਾਰਿਆ? ਐਵੇਂ ਪਟੇਲ ਛੀਂਬੇ ਸਨ ਦੋ, ਹਾਂ। ਉਹਨਾਂ ਨੂੰ ਮਾਰਿਆ ਸਨ ਤੇ ਮਕਾਨਾਂ ਨੂੰ ਅੱਗ ਲਾ ਗਏ ਸਨ। ਰਾਤੋਂ ਜਦੋਂ ਇੱਥੋਂ ਰਾਤ ਚਲੇ ਗਏ ਉਸ ਤੋਂ ਬਾਅਦ ਦੁਬਾਰਾ ਆਏ ਸੀ? ਪਰਤ ਕੇ ਮੋੜ ਆਇਆ ਸਨ ਤੇ ਰਾਤੋਂ ਰਾਤ ਤੇ ਫੇਰ ਅੱਗ ਲਾਈ ਸਨ। ਅੱਛਾ। ਉਹ ਕਿਹਨਾਂ ਨੇ, ਕਿਹੜੇ ਬੰਦੇ ਆਏ ਨੇ ਜਿਨ੍ਹਾਂ ਨੇ ਮਾਰੇ ਸੀ? ਸੰਤਾ ਸਿੰਘ ਕਹਿੰਗੇ ਬੰਤਾ ਸਿੰਘ ਕਹਿੰਦੇ? ਬਲਕਾਰੀ ਹਰੀ, ਕਪੂਰੀ ਹਰੀ। ਅੱਛਾ। ਇਹ ਇੰਦਰ ਸਿੰਘ ਕਹਿੰਦੇ। ਬੰਤਾ ਸਿੰਘ ਹਰੀ ਨਹੀਂ ਆਏ। ਇੰਦਰ ਸਿੰਘ ਕਹਿੰਦੇ ਆਏ ਸੀ? ਇੰਦਰ ਸਿੰਘ ਉਹਨਾਂ ਦੇ ਬੰਦੇ ਸਨ? ਇੰਦਰ ਸਿੰਘ ਦੇ ਬੰਦੇ ਸਨ ਕੇ। ਇੰਦਰ ਤੇ ਮਰ ਗਿਆ ਸੀ ਨਾ। ਅੱਛਾ। ਉਹਨਾਂ ਤੁਹਾਡੇ ਚਾਚੇ ਨੂੰ ਮਾਰਿਆ? ਉਹਨਾਂ ਚਾਚੇ ਦਾ ਵਾਇਰ ਲਿਆ ਸੀ। ਤੁਹਾਡੀ ਵੀ ਦੁਸ਼ਮਣੀ ਸੀ ਉਹਨਾਂ ਦੇ ਨਾਲ? ਹਾਂ? ਤੁਹਾਡੀ ਵੀ ਦੁਸ਼ਮਣੀ ਸੀ ਉਹਨਾਂ ਦੇ ਨਾਲ? ਨਹੀਂ, ਸਾਡੀ ਦੁਸ਼ਮਣੀ ਕਿਸੇ ਦੀ ਨਹੀਂ ਸੀ। ਸਹੀ ਹੋ ਗਿਆ। ਤੇ ਉਹਨਾਂ ਦਾ ਸਮਾਨ ਵਗੈਰਾ ਆਪਣਾ ਲੈ ਕੇ ਨਿਕਲੇ ਨੇ ਕਿ ਖਾਲੀ ਹੱਥ ਨਿਕਲੇ? ਹਾਂ? ਸਮਾਨ ਵਗੈਰਾ ਲੈ ਕੇ ਨਿਕਲੇ ਕਿ ਖਾਲੀ ਹੱਥ ਨਿਕਲੇ? ਖਾਲੀ ਹੱਥ ਨਹੀਂ, ਸਮਾਨ ਇੱਥੇ ਪਿਆ ਰਿਹਾ ਸੀ। ਹਰਸ਼ੇ ਰਹਿ ਗਏ ਸੀ ਇੱਥੇ ਹੀ। ਖਾਲੀ ਹੱਥ ਨਿਕਲ ਗਏ। ਘੋੜੀਆਂ ਕਾੜੀਆਂ ਤੇ ਗੱਡੀਆਂ ਆਪਣੀਆਂ ਵੇਖ ਕੇ ਤੇ ਉਸ ਤੋਂ ਬਾਅਦ ਕਦੀ ਰਾਬਤਾ ਹੋਇਆ ਉਹਨਾਂ ਦੇ ਨਾਲ? ਨਹੀਂ ਇੱਥੇ ਆਏ ਪਿੰਡ ਦੇ ਵਿੱਚ ਕੋਈ? ਨਹੀਂ, ਕੋਈ ਨਹੀਂ ਆਇਆ। ਸਹੀ ਹੋ ਗਿਆ। ਹੋਰ ਕੋਈ ਗੱਲਬਾਤ ਯਾਦ ਆ? ਹੋਰ ਕੋਈ ਗੱਲਬਾਤ ਯਾਦ ਆ ਤੁਹਾਨੂੰ? ਯਾਦ ਕਿਹੜੀ ਹੋਰ ਪੁੱਛੋਗੇ? ਮੇਲਾ ਲੱਗਦਾ ਸੀ? ਹਾਂ, ਮੇਲਾ ਲੱਗਦਾ ਸੀ ਇੱਥੇ? ਮੇਲਾ ਪਿੱਪਲੀ ਸਾਹਿਬ ਲੱਗਦਾ ਸੀ। ਜਾਂਦੇ ਸੀ ਤੁਸੀਂ? ਜਾਂਦੇ ਸਾਂ। ਘੋਲ ਵਗੈਰਾ ਵੀ ਹੁੰਦੇ ਸੀ? ਹਾਂ? ਘੋਲ, ਕੋਲ ਕੌਡੀ, ਘੋਲ? ਨਹੀਂ, ਅੱਛਾ। ਕੌਡੀ ਸ਼ੌਡੀ ਮਾੜੀ ਮੋਟੀ ਪੈਂਦੀ ਸੀ। ਈਦ ਸ਼ਬਰਾਤ ਨੂੰ ਕਿੱਦਾਂ ਤੁਹਾਡੀ ਗੁਜ਼ਰਦੀ ਸੀ? ਈਦ ਹਾਂ। ਈਦ ਸਾਡੀ ਹੁੰਦੀ ਸੀ। ਤੁਹਾਨੂੰ ਬੱਕਰਾ ਸ਼ਕਰਾ ਕਰ ਲੈਂਦੇ ਸੀ ਤੁਸੀਂ? ਬੱਕਰਾ ਬੁਕਰਾ ਕਰ ਲੈਂਦੇ ਸਨ। ਤੇ ਗਾਂ? ਹਾਂ, ਇਹ ਕੱਟੇ ਨਹੀਂ ਸਨ ਘਰ। ਕਰਨ ਨਹੀਂ ਸੀ ਦਿੰਦੇ? ਉਹ ਸਿੱਖ ਨਹੀਂ ਸੀ ਕਰਨ ਦਿੰਦੇ? ਨਾ ਕਰਨ ਸਾਡੇ ਵੱਡਿਆਂ ਨੂੰ ਘਰੇ ਡੱਕਿਆ ਉਹਨੇਗਾ। ਸਾਡੀ ਸੰਭਾਲ ਹੈ ਤੇ ਨਹੀਂ ਕਿਸੇ ਕੀਤਾ ਤੇ ਨਾ ਕਿਸੇ ਡੱਕਿਆ। ਅੱਛਾ।
ਤੇ ਆਪਸ ਵਿੱਚ ਕਿੱਦਾਂ ਦਾ ਪਿਆਰ ਸੀ ਸਿੱਖਾਂ ਨਾਲ? ਹੂੰ ਤੁਹਾਡੇ ਵਡੇਰਿਆਂ ਦਾ ਸਿੱਖਾਂ ਨਾਲ ਕਿੱਦਾਂ ਦਾ ਪਿਆਰ ਸੀ? ਸਿੱਖਾਂ ਦਾ ਹੀ ਪਿਆਰ ਅਸਰ ਲਈ। ਵਿਆਹ ਸ਼ਾਦੀਆਂ ਜਾਂਦੇ ਸੀ? ਆਹੋ ਤੁਸੀਂ ਕੋਈ ਵੇਖੀ ਉਸ ਵੇਲੇ ਇੱਥੇ ਵਿਆਹ? ਵੀ ਵਰਤਦੇ ਸਨ ਇੱਕ ਦੂਜੇ ਨਾਲ। ਹੂੰ ਕਿ ਲੈ ਗਏ ਸਨ ਕਿਨੂੰ? ਕਪੂਰੀ ਨੂੰ। ਕਿੱਥੇ ਚੁੱਕ ਕੇ ਲੈ ਗਏ ਸੀ? ਨਾ ਬੰਤਾ ਸਿੰਘ ਗਿਆ ਸੀ ਭਰਾ ਦੇ ਫੁੱਲ ਤਾਰਨ, ਅੱਛਾ ਤੇ ਮਗਰੋਂ ਮੁੜ ਇੱਥੇ ਸੁੱਤਾ ਪਿਆ ਸੀ, ਉਸ ਦੇ ਨਾਲ ਇੱਕ ਨਾਈ ਸੀ, ਹੂੰ ਸੁੱਤੇ ਪਏ ਹੁਣ ਪੈਸੇ ਰਾਤ ਤੇ ਉਹ ਮੁੜ ਤਲੋਕਾ ਪਿਆ ਸੀ ਤੇ ਨਾਲ ਕੋਈ ਬੰਦੇ ਲੈ ਗਏ ਤਲੋਕੇ, ਫਿਰ ਲਲਕਰ ਮਾਰੀ। ਉਸ ਆਖਿਆ ਅੱਜ ਜਿਹੜਾ ਕੋਈ ਮੇਰਾ ਸੱਜਣ ਹੈ ਆ ਕੇ ਵੇਖ ਲੈ ਤਮਾਸ਼ਾ, ਮਤਲਬ ਕੋਈ ਆਖੇ ਮੈਨੂੰ ਭੁੱਲ ਰਹੀ ਹੈ। ਇੱਥੇ ਮੁੜ ਬਾਗ ਬੰਤਾ ਸਿੰਘ ਦਾ ਸੀ, ਉਹਦੇ ਵਿੱਚ ਰੂਹ ਕੇ ਉੱਥੇ ਲੈ ਗਏ। ਅੱਗੋਂ ਮੁੜ ਘੋੜੀਆਂ ਧਰ ਕੇ ਤੇ ਪਤਾ ਨਹੀਂ ਅੱਗੋਂ ਮੁੜ ਪੀਰਾਂ ਰਜੋਏ ਪੀਰਾਂ ਲਿਆਏ ਸਨ ਲਗਾਏ ਨੇ। ਇਹ ਕਿਹੜੇ ਬੰਦੇ ਨੂੰ ਲੈ ਗਏ ਸੀ? ਕਪੂਰੀ ਨੂੰ। ਇਹ ਇੰਦਰ ਸਿੰਘ ਕਿਆਂ ਦਾ ਬੰਦਾ ਸੀ ਉਹ? ਆਹੋ ਅੱਛਾ ਇੰਦਰ ਸਿੰਘ ਦਾ ਪਸਰੀਆ ਸੀਗੇ। ਅੱਛਾ ਉਹਨੂੰ ਚੁੱਕ ਕੇ ਲੈ ਗਏ? ਉਹਨੂੰ ਚੁੱਕ ਕੇ ਲੈ ਗਏ ਸਨ। ਜਦੋਂ ਉਹਦੇ ਭਰਾ ਨੂੰ ਮਾਰਿਆ ਸੰਤੇ ਨੂੰ? ਆਹੋ ਅੱਛਾ ਉਹ ਫੁੱਲ ਤਾਰਨ ਭਰਾ ਬੰਤਾ ਸਿੰਘ ਫੁੱਲ ਤਾਰਨ ਗਿਆ ਸੀ ਹੂੰ ਤੇ ਮੁੜ ਤਲੋਕੇ ਨੂੰ ਪੁਲਿਸ ਪਰ ਇੱਥੇ ਜਾਮ ਨੂੰ ਹੁੰਦਾ ਸੀ। ਇੱਥੇ ਪਾਇਆ ਬੰਤਾ ਸਿੰਘ ਨੂੰ ਆਖਣ ਲੱਗੇ ਕੁੱਕੜ ਤੇ ਕੜਾਈ ਖਾਣੀ ਹੈ। ਹੂੰ ਪੁਲਿਸ ਆਖਿਆ, ਅੱਛਾ ਉਸ ਆਖਿਆ ਮਰਨ ਭਰਾ ਕਿ ਦਿਆਂ ਕੁੱਕੜ ਕੜਾਈ, ਅੱਛਾ ਦਾਲ ਰੋਟੀ ਖਾਣੀ ਹੈ ਇੱਥੇ ਬੋ ਨਹੀਂ ਉਹ ਖਾਣੀ ਤੇ ਤਾਰੀ ਬਣ। ਅੱਛਾ ਬੰਤਾ ਸਿੰਘ ਆਖਿਆ। ਉਹ ਮੁੰਡਾ ਇਹਨਾਂ ਮੇ ਆ ਗਏ। ਹੂੰ ਉਹ ਰਾਜਾ ਸਿੰਘ ਸੀ ਮਾਨੀ ਵਾਲੇ ਦਾ, ਅੱਛਾ ਉਹ ਇੰਦਰ ਸਿੰਘ ਦਾ ਕੁੜਮ ਸੀ। ਅੱਛਾ ਉਹ ਜਿਹੜਾ ਇੰਦਰ ਸਿੰਘ ਦਾ ਪੁੱਤਰ ਵਿਆਹਿਆ ਸੀ। ਹੂੰ ਉਹ ਆਖਿਆ ਬੰਤਾ ਸਿੰਘਾ ਹੂੰ ਤੇਰੇ ਉੱਤੇ ਮਾਂ ਜਾਲ ਸੱਟਿਆ। ਅੱਛਾ ਉਹ ਆਖਿਆ ਮਾਂ ਜਾਲ ਸੱਟੀ ਤੇ ਜੇ ਮੇਰੇ ਤੋਂ ਲੱਥਾ ਤੇ ਲਾਂਗਾ, ਜੇ ਨਾ ਲੱਥਾ ਤੇ ਮੇਰੇ ਸੱਟਿਆ ਸਹੀ ਨਾ। ਹੂੰ ਤਲੋਕਾ ਪਰ ਪੇਸ਼ ਤਲੋਕੇ ਨੂੰ ਕੀਤਾ ਉਹਨੇ। ਤਲੋਕੇ ਆਖਿਆ ਉਹਨੂੰ ਆਖਣ ਲੱਗੇ ਕਪੂਰੀ ਕਿੱਥੇ? ਉਹ ਆਖਿਆ ਮੈਨੂੰ ਕੋਈ ਪਤਾ ਨਹੀਂ, ਚਾਚੇ ਨੂੰ ਪਤਾ ਹੈ, ਚਾਚਾ ਆ ਕੇ ਦੱਸੇਗਾ, ਮੈਨੂੰ ਨਹੀਂ ਪਤਾ ਕਿੱਥੇ ਵੇ। ਅੱਛਾ ਮੁੜ ਆਏ ਨੇ ਮਤਲਬ ਫੁੱਲ ਤਾਰ ਕੇ ਆਇਆ ਇੱਥੋਂ ਪਤਾ ਲੱਗਾ ਸੋ ਮੁੜ ਬੰਦੂਕ ਫੜ ਕੇ ਇੱਥੋਂ ਫਰਾਈਆਂ ਖਾਲੇ ਪੈ ਗਿਆ। ਅੱਗੇ ਪੁਲਿਸ ਬੈਠੀ ਵੀ ਹੂੰ ਉਹਨਾਂ ਨੂੰ ਲਲਕ ਲਿਆ ਸੋ। ਉਹਨਾਂ ਆਖਿਆ ਬੰਦਾ ਲੈ ਜਾ। ਉਸ ਆਖਿਆ ਮੇਰੀ ਲਾਂਦੀ ਪੱਤੀ ਚੋਂ ਕਿਸੇ ਬੰਦੇ ਨੂੰ ਤੂੰ ਆਵਾਜ਼ ਨਹੀਂ ਮਾਰਨਾ। ਪੁਲਿਸ ਨੂੰ ਕਿਹਾ? ਬੰਤਾ ਸਿੰਘ ਆਖਿਆ। ਹੂੰ ਉਸ ਆਖਿਆ ਮੇਰੀ ਲਾਂਦੀ ਪੱਤੀ ਚੋਂ ਕਿਸੇ ਬੰਦੇ ਨੂੰ ਆਵਾਜ਼ ਨਹੀਂ ਮਾਰਨਾ। ਬੰਦੇ ਕੋ ਆਖਿਆ ਭੁੱਲ ਰਹੀ ਹੈ ਤੇ ਮੁੜ ਨਹੀਂ ਸੀ ਆਵਾਜ਼ ਮਾਰਨ ਦਿੱਤਾ। ਫਿਰ ਉਹ ਛੁੱਟ ਕੇ ਆ ਗਿਆ? ਉਹ ਫਿਰ ਉਹ ਅੱਲਾ ਜਾਣੇ ਅਰਜੋਏ ਪੀਰਾਂ ਦੇ ਸੀ ਜਾਂ ਕਿੱਥੇ ਸੀ, ਉੱਥੋਂ ਮੁੜ ਸੰਗਲ ਲਾ ਲਿਆ। ਹੂੰ ਸੰਗਲ ਲਾ ਕੇ ਫਿਰ ਰਾਤੋਂ ਰਾਤ ਨੂੰ ਟੁਰਦਾ ਸੀ, ਦਿਨੇ ਕਿਤੇ ਲੁੱਕ ਛਪ ਜਾਂਦਾ ਸੀ। ਅੱਛਾ ਤੇ ਮੁੜ ਆ ਗਿਆ ਇੱਥੇ ਹੂੰ ਇੱਥੇ ਠੱਟੇ ਮਾਣਕ ਦੇ। ਅੱਛਾ ਠੱਟੇ ਮਾਣਕ ਦੇ ਭੈਣ ਹੁੰਦੀ ਸੀ ਉਹਨਾਂ ਦੀ। ਅੱਛਾ ਉਸ ਆ ਕੇ ਆਵਾਜ਼ ਮਾਰਿਆ। ਉਹਨਾਂ ਆਖਿਆ ਮੈਂ ਕਪੂਰੀ। ਹੂੰ ਉਸ ਆਖਿਆ ਕਪੂਰੀ ਤੇ ਚੌਥੇ ਦਿਨ ਦਾ ਮਾਰ ਛੱਡਿਆ ਇਹਨੇ। ਅੱਛਾ ਉਸ ਆਖਿਆ ਨਹੀਂ ਮੈਂ ਨੱਸ ਕੇ ਆਇਆ। ਇਹਨਾਂ ਨੇ ਪਿੰਡ ਮਸ਼ਹੂਰ ਕਰਤਾ ਸੀ ਕਿ ਮਾਰ ਦਿੱਤਾ? ਹਾਂ ਇਹਨਾਂ ਨੇ ਮਸ਼ਹੂਰ ਕਰਤਾ ਸੀ ਕਿ ਮਾਰ ਦਿੱਤਾ? ਉਹਨਾਂ ਮਸ਼ਹੂਰ ਕੀਤਾ ਸੀ ਮਾਰ ਦਿੱਤਾ। ਮਾਰਿਆ ਨਹੀਂ ਸਾਨੇ ਉਸ ਦਿਹਾੜੇ ਜਿਹੜੇ ਉਸਦਾ ਨਾ ਨੱਸਦਾ ਉਸ ਦਿਹਾੜੇ ਉਸ ਉਹਨਾਂ ਮਾਰਨਾ ਸੀ। ਪਰ ਮਾਰ ਕੇ ਤੇ ਜਾਗੋ ਸੱਟਾਂਗੇ, ਆਖਾਂਗੇ ਵੀ ਇਹ ਹੁਣ ਪਿਆ ਮਾਰਦਾ ਤੂੰ ਹੀ ਪਰਚਾ ਕਰ ਦਿੰਦੇ। ਅੱਛਾ ਪਟੇਲਾ ਦੇ ਸਨ ਸਿੱਖ ਸਨ। ਫਿਰ ਟੇਲਰ ਉਹ ਬੰਦਾ ਛੁੱਟਿਆ ਰਿਹਾ? ਹਾਂ ਫਿਰ ਉਹ ਛੁੱਟ ਗਿਆ? ਉਹ ਸਾਰੇ ਉਹਦੇ ਰੌਲਾ ਪੈ ਗਿਆ। ਹੂੰ ਜਿਹੜੇ ਪੁਲਿਸ ਫੜੇ ਹੋਏ ਸਨ ਉਸ ਵੇਲੇ ਪੁਲਿਸ ਛੱਡ ਦਿੱਤੇ ਸਨ। ਅੱਛਾ ਕੋਈ ਰੌਲਾ ਨਹੀਂ ਪਿਆ। ਫਿਰ ਨਿਕਲੇ ਇਕੱਠੇ ਹੀ ਨੇ ਇੱਥੋਂ? ਹਾਂ ਇਕੱਠੇ ਹੀ ਗਏ ਨੇ ਇੱਥੋਂ? ਨਹੀਂ ਅੱਡੋ ਅੱਡ ਆਪੋ ਆਪਣੇ ਨਿਕਲੇ ਨਹੀਂ। ਅੱਗੋਂ ਮੁੜ ਝੂੜਕਾਂ ਨੇ ਉੱਥੇ ਪਤਾ ਨਹੀਂ ਇਕੱਠੇ ਬੈਠੇ ਨੇ ਜਾਂ ਅੱਡੋ ਅੱਡ ਬੈਠੇ ਨੇ। ਅੱਛਾ ਉਹ ਤੇ ਗੱਲ ਮੁੱਕ ਗਈ ਕਿ ਚਲੇ ਗਏ ਇੱਥੋਂ। ਆਹ ਫਿਰ ਇੱਥੋਂ ਕਪੂਰੀ ਕੇ ਆਏ ਇੱਥੇ ਬੰਦੇ ਮਾਰਨ? ਕਪੂਰੀ ਤੇ ਬਲਕਾਰੀ
ਹੂੰ ਤੇ ਨਾਲ ਹੋਰ ਕਰੋ ਕਿੰਨੇ ਕੁ ਨੇ ਹੂੰ ਪਹੁੰਚ ਰਾਤ ਨੂੰ ਇੱਥੇ ਪਏ ਨੇ ਇੱਥੇ ਮਾਰ ਮੂਰ ਕੇ ਤੇ ਫਿਰ ਜਾ ਪਏ ਨੇ ਕਿੰਨੇ ਬੰਦੇ ਜਫਰਾਬਾਦ ਕਿੰਨੇ ਬੰਦੇ ਮਾਰੇ ਉਹਨਾਂ ਨੇ ਬੰਦੇ ਇੱਥੇ ਤਰਾਏ ਮਾਰੇ ਸਨ ਮੁਸਲਮਾਨਾਂ ਦੇ ਆ ਮੁਸਲਮਾਨਾਂ ਨੇ। ਅੱਛਾ ਉਸ ਤੋਂ ਬਾਅਦ ਜ਼ਫਰਾਬਾਦ ਚਲੇ ਗਏ ਹਾਂ ਹੋਰ ਫਿਰ ਕਿਹੜੇ ਪਿੰਡ ਗਏ ਜਫਰਾਬਾਦ ਉੱਥੇ ਕੀ ਕੀਤਾ ਉਹਨਾਂ ਨੇ ਉੱਥੇ ਵੀ ਮੁਕਾਨ ਸਾੜਿਆ ਨੇ ਕੋ ਬੰਦੇ ਮਾਰੇ ਉਹਨੇ ਉਹਨਾਂ ਦੀ ਦੁਸ਼ਮਣੀ ਸੀ ਉੱਥੇ ਵੀ ਉਹ ਹੋਰ ਹੀ ਕਿਸੇ ਦੀ ਦੁਸ਼ਮਣੀ ਹੋਵੇਗੀ ਉਹਨਾਂ ਹੀ ਤੇ ਨਹੀਂ ਸੀ ਨਾ ਸਹੀ 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 ਕਿ ਜੀ ਬਲਾਦਰੀਆਂ ਇਹ ਸਿੱਖ ਸਨ ਹੂੰ ਤੇ ਖੱਤਰੀਆਂ ਦੇ ਘਾਟ ਸਨ ਦੋ ਤਿੰਨ। ਸਿੱਖਾਂ ਦੇ ਕਿੰਨੇ ਘਰ ਸਨ ਸਿੱਖਾਂ ਦੇ ਜੀ ਸਾਰਾ ਪਿੰਡ ਜੀ ਸਵਾ ਕਮੀਆਂ ਤੋਂ ਹੂੰ ਬਾਕੀ ਸਿੱਖ ਸੀ। ਸਿੱਖ ਸਨ ਸਿਰਫ ਜਿਹਦੇ ਚ 45 ਕਿੱਲੇ ਹਾਂਜੀ ਇੱਥੇ ਪੁੱਟੇ ਤੇ ਕਿੰਗਰੇ ਹੁੰਦੇ ਸਨ। ਅੱਛਾ 45 ਕਿੱਲਿਆਂ ਦਾ ਉਹਨਾਂ ਦਾ ਰਕਬਾ ਸੀ, ਹੋਰ ਇੱਥੇ ਕੋਈ ਮਾਲਕ ਨਹੀਂ ਸੀ ਸਵਾ ਸਿੱਖਾਂ ਤੋਂ। ਅੱਛਾ ਸਿੱਖ ਹੀ ਸਨ। ਜੀ ਆ ਲੰਬੜਦਾਰ ਕਿੰਨੇ ਸਨ ਲੰਬੜਦਾਰ ਜੀ ਸੂਬਾ ਸਿੰਘ ਸੀ ਹੂੰ ਇੱਥੋਂ ਦਾ ਇੱਥੋਂ ਦਾ, ਅੱਛਾ ਬੰਤਾ ਸਿੰਘ ਦਾ ਚਾਚਾ ਸੀ। ਬੰਤਾ ਸਿੰਘ ਦਾ ਚਾਚਾ ਸੀ। ਹੋਰ ਕਿਹੜੇ ਕਿਹੜੇ ਸਿੱਖਾਂ ਦੇ ਨਾਂ ਚੇਤਾ ਨੇ ਜੀ ਜਿਹੜੇ ਯਾਦ ਨੇ ਨਾ ਉਹ ਤੁਹਾਨੂੰ ਦੱਸਾਂਗਾ ਦੱਸੋ ਜ਼ਰੂਰ। ਜਨਾਬ। ਕਪੂਰ ਸਿੰਘ, ਹਾਂਜੀ ਰਾਲਾ ਸਿੰਘ, ਹਾਂਜੀ ਕਰਤਾਰ ਸਿੰਘ ਹਾਂਜੀ ਤੇ ਆਪਣਾ ਸੂਬਾ ਸਿੰਘ ਉਹ ਹਾਂਜੀ। ਦੱਸਿਆ ਹੋਵੇਗਾ। ਫਿਰ ਉਸ ਤੋਂ ਬਾਅਦ ਬੰਤਾ ਸਿੰਘ, ਸੰਤਾ ਸਿੰਘ ਹਾਂਜੀ ਤੇ ਪਰਲੀ ਪੱਤੀ ਚੋਂ ਪਰਲੀ ਪੱਟੀ ਤੋਂ ਕਪੂਰ ਸਿੰਘ, ਹਾਂਜੀ ਕਰਤਾਰ ਸਿੰਘ ਸੀ ਉਹਦਾ ਨਾਂ ਇੱਕ ਦਾ, ਰਾਲਾ ਸਿੰਘ, ਇਹ ਸਾਰੇ ਇੰਨੇ ਕੁ ਯਾਦ ਨੇ। ਇੰਦਰ ਸਿੰਘ ਇੰਦਰ ਸਿੰਘ ਵੀ ਸੀ। ਜੀ। ਅੱਛਾ ਇਹ ਕਿਹੜੀ ਪੱਤੀ ਦੇ ਸਨ ਕਿਹੜੀ ਜੀ? ਇੰਦਰ ਸਿੰਘ ਜਿਹੜਾ ਸੀ ਨਾ ਤੇ ਬੰਤਾ ਸਿੰਘ ਇੱਧਰ ਦੇ ਸਨ, ਕਪੂਰ ਸਿੰਘ ਜਿਹੜਾ ਸੀ ਕਿ ਇਹ ਉੱਧਰ ਦੇ ਸਨ। ਉਸ ਤੋਂ ਬਲੈਦਾ ਨਹੀਂ ਬੰਤਾ ਸਿੰਘ ਤੇ ਅਲੱਗ ਨਹੀਂ ਸੀ ਬੰਤਾ ਤੇ ਇੰਦਰ ਜੀ ਅਲੱਗ ਸਨ, ਲੱਗਦੀ ਸੀ ਆਪਸ ਵਿੱਚ ਇਹਨਾਂ ਦੀ ਗਿਆ। ਉਹ ਇਹਨਾਂ ਆਈ ਦੀ ਜ਼ਮੀਨ ਕਿੰਨੀ ਕਿੰਨੀ ਸੀ ਜ਼ਮੀਨ ਦਾ ਜੀ ਨਹੀਂ ਪਤਾ, ਇੰਨਾ ਪਤਾ ਬੰਤਾ ਸਿੰਘ ਦੀ ਇੱਥੋਂ ਲੈ ਕੇ ਤੋੜਾਂ ਜਿੱਥੇ ਜਬਰੇ ਦਾ ਡੇਰਾ ਹੈ ਹੂੰ ਉੱਥੋਂ ਕੀ ਕਰ ਸੀ 4-5 ਮੇਰਾ ਪਿਆ ਹੈ ਸੀ। ਬਹੁਤ ਹੀ ਹੈ ਤੇ ਇੰਦਰ ਸਿੰਘ ਦੀ ਵੀ ਜ਼ਿਆਦਾ ਸੀ। ਜੀ ਆ ਇੰਦਰ ਸਿੰਘ ਦੀ ਵੀ ਜ਼ਿਆਦਾ ਸੀ। ਹੂੰ ਹੂੰ ਫਿਰ ਹੁਣ ਮੈਨੂੰ ਨਾਂ ਚੇਤਾ ਨਹੀਂ ਆਉਂਦਾ, ਸਾਡੇ ਪਿਓ ਦੀ ਵਾਹੀ ਕਰਦੇ ਰਹੇ ਨੇ ਜਿੱਥੇ ਜੱਟਾਂ ਦਾ ਡੇਰਾ ਹੈ। ਹੂੰ ਫਿਰ ਬਾਬੇ ਬਠੜੀ ਵਾਲੇ ਦਾ ਇਹ ਰਾਲਾ ਸਿੰਘ ਦੀ ਸੀ। ਸਹੀ ਸਹੀ ਬਾਬਾ ਤਗੜੇ ਜੱਟ ਸਨ ਇੱਥੇ। ਜੀ ਆ ਫਿਰ ਕਪੂਰ ਸਿੰਘ ਜਿਹੜਾ ਸੀ ਇੰਨਾ ਕੁ ਪਤਾ ਪਿਓ ਦੀ ਦੱਸਦੇ ਨੇ ਮੈਨੂੰ ਹਾਂਜੀ ਭਈ ਅਸੀਂ ਬੋਲ ਲੈਣ ਗਏ ਆ ਹੂੰ ਕਿ ਜਦੋਂ ਉਸ ਆਖਿਆ ਨਾ ਘੋੜੇ ਤੇ ਆਇਆ ਆਪਣੇ ਤੇ ਹੂੰ। ਘੋੜੇ ਤੇ ਆਇਆ ਇੱਥੋਂ ਖੜ ਕਿੱਧਰੋਂ ਆਇਆ, ਘੋੜੇ ਦਾ ਆਵਾਜ਼ ਕੋਈ ਨਹੀਂ, ਤਾਂ ਹੀ ਪਤਾ ਲੱਗੇ ਤਾਂ ਸਿਰ ਤੇ ਆਣ ਖਲੋਤਾ। ਅਸੀਂ ਨਾ ਸਾਨੂੰ ਨਾ ਕੁੰਡੀਆਂ ਜਿਹੜਾ ਚੜਵਾਈ ਸੀ ਉਹ ਵੰਡ ਕੇ ਦਿੰਦਾ ਪਿਆ ਭਈ ਆ ਤੁਸੀਂ ਪਾ ਲਓ ਤੇ ਆ ਸਾਈ ਪਾ ਲੈ, ਕੌਣ ਵੰਡ ਕੇ ਦੇ ਰਿਹਾ ਜਿਹੜਾ ਇਹਨਾਂ ਦਾ ਚੜਵਾਈ ਸੀ ਅੱਛਾ ਖੱਤਰੀਆਂ ਦਾ, ਇਹ ਨਾ ਕਪੂਰ ਸਿੰਘ ਦਾ। ਅੱਛਾ ਉਹ ਫਿਰ ਆਪਣਾ ਜਿਸ ਵਕਤ ਆਇਆ ਤਾਂ ਹੀ ਤੇ ਉਹਨੂੰ ਪਤਾ ਲੱਗ ਗਿਆ ਘੋੜਾ ਇਹਨੇ ਬੜਾ ਸਿਆਣਾ ਸੀ, ਹੂੰ ਮੁਸ਼ਕਿਲ ਰੰਗ ਦਾ ਸੀ। ਉਹਨੂੰ ਕਹਿੰਦੇ ਖਿਬੋ ਆ ਗਈ, ਉਹ ਭੱਜ ਵਗਾ ਨੇਜੇ ਜੀ ਟੇਕ ਲਾ ਕੇ ਖੜਾ ਹੈ। ਫਿਰ ਉਹਦੇ ਮਗਰ ਵਾਰ ਚੜੀ ਹੈ। ਫਿਰ ਬੁੱਗਿਆਂ ਦੇ ਟਿੱਬੇ ਤੋਂ ਪਿਛਾ ਗਏ ਨੇ, ਉਹ ਕਾਬੂ ਨਹੀਂ ਆਇਆ। ਕੌਣ ਨਹੀਂ ਕਾਬੂ ਆਇਆ ਇਹ ਕਪੂਰ ਸਿੰਘ, ਕਿਹਦੇ ਕਾਬੂ ਨਹੀਂ ਆਇਆ ਬੰਤਾ ਸਿੰਘ ਦੀ ਪਾਰਟੀ ਦੇ ਕੀ ਇਹਨਾਂ ਦੀ ਦੁਸ਼ਮਣੀ ਸੀ ਆਪਸ ਵਿੱਚ ਬੜੀ ਜੀ ਹੂੰ ਬੜੀ ਦੁਸ਼ਮਣੀ ਸੀ। ਇਹ ਕਿਵੇਂ ਦੁਸ਼ਮਣੀ ਪੈ ਗਈ ਇਹਨਾਂ ਦੀ ਇਹ ਨਹੀਂ ਜਿਵੇਂ ਪਤਾ ਸਾਡੇ ਹੋਸ਼ ਤੋਂ ਪਹਿਲਾਂ ਸਾਂ ਜਿਉਂ ਸੰਭਾਲੀਏ ਤੇ ਪਹਿਲਾਂ ਦਾ ਪਤਾ ਹੈ ਚੜ੍ਹਦੀ ਪੱਤੀ ਦਾ ਲਾਂਦੀ ਪੱਤੀ ਦਾ ਪੈਰ ਹੈ ਅੱਛਾ ਜਾਂ ਇੰਨਾ ਪਤਾ ਹੈ। ਫਿਰ ਕਪੂਰ ਸਿੰਘ ਨੇ ਜਦੋਂ ਚਾਕੇ ਲਗਾਏ ਨੇ ਚਲੋ ਅਸੀਂ ਉੱਥੇ ਗਏ ਤੇ ਨਹੀਂ ਸੁਣਨੇ ਹੀ ਆ ਨਾ ਪਿਓ ਕੋਲ ਹੂੰ ਬੈਠਕ ਤੋਂ ਚਾਇਆ ਨੇ ਹੂੰ ਔਰ ਜੋ ਸਜਦਾ ਦੇ ਛੱਡ ਆਏ ਨੇ ਸਹੀ ਉੱਥੇ ਦਾ 20 ਡੰਗ ਜਾਂ 15 ਡੰਗ ਜਾਂ 10 ਡੰਗ ਇੰਨੇ ਕੁ ਦੇ ਰਿਹਾ। ਜਿੱਦਣ ਉਹਨਾਂ ਕਤਲ ਕਰਨਾ ਸੀ ਨਾ ਗੱਲ ਪੁਰਾਣੀ ਹੋ ਗਈ। ਕਿਸੇ ਆਖਿਆ ਕਪੂਰ ਸਿੰਘ ਦਾ ਇੱਥੇ ਸਿਰ ਵੇਖਿਆ, ਕਿਸੇ ਆਖਿਆ ਮੈਂ ਲੱਤਾਂ ਵੇਖੀਆਂ, ਕਿਸੇ ਆਖਿਆ ਮੈਂ ਬਾਂਹ ਵੇਖੀ ਹੈ। ਹੂੰ ਚਲੋ ਇਹ ਆਪਣਾ ਨਾ ਜਿਹੜਾ ਸਗਨ ਸਵਾਰਥ ਹੁੰਦਾ ਇਹਨਾਂ ਪੂਰਾ ਕਰ ਲਿਆ। ਹੂੰ ਉਹਦੀ ਵਜ੍ਹਾ ਸੀ ਜਿੱਦਾਂ ਰਾਤ ਨੂੰ ਕਤਲ ਕਰਨਾ ਸੀ ਨਾ ਇੱਥੋਂ ਸੁਣਿਆ ਗਿਆ ਸੀ ਕਿ ਅੱਜ ਕਤਲ ਕਰ ਦਿਓ। ਉਹਨੂੰ ਅੱਲਾ ਸੁਭਾਨ ਦਿੱਤੀ ਜਿੰਨਾ ਕਤਲ ਕਰਨਾ ਸੀ ਨਾ ਮਸਲੀਆਂ ਹੂੰ ਉਹ ਸਰਾਣੇ ਚਾਬੀ ਧਾਰ ਕੇ ਬੈਠੇ ਨੇ ਸੰਗਲ ਦੀ। ਹੂੰ ਇਹਦਾ ਦਾਲ ਲੱਗ ਗਿਆ, ਸੰਗਲ ਇਹਨੂੰ ਵੱਜੇ ਨੇ, ਇਹ ਸੰਗਲ ਖੋਲ ਲਿਆ। ਵੜ ਹਵੇਲੀ ਨੂੰ ਗਿਆ, ਹਵੇਲੀ ਜੀ ਸੀ। ਅੱਛਾ ਮੁੰਡੇਰੇ ਤੋਂ ਸੁਣੀਆਂ ਨੇ ਜਿਹੜੀਆਂ ਗੱਲਾਂ
ਉਸ ਵੇਲੇ ਆਖਿਆ ਗੁਰੂ ਮਹਾਰਾਜ ਮੇਰੇ ਤੇ ਬੜਾ ਕਰਮ ਕੀਤਾ ਹੈ। ਹਵੇਲੀ ਦੀ ਕੰਧਾਂ ਉੱਚੀਆਂ ਸਨ, ਪੱਕੇ ਕੋਟ ਸਨ ਤੇ ਮੇਰਾ ਤਾਂ ਨਹੀਂ ਲੱਗਾ। ਪਹਿਲਾਂ ਮੈਂ ਭੱਜ ਕੇ ਗਿਆ ਵਾਂ, ਛਾਲ ਮਾਰੀਏ ਖੁਰਲੀਆਂ ਜੋੜ ਕੇ ਲੱਕੜ ਦੀਆਂ 3-4, ਮੇਰਾ ਹੱਥ ਨਹੀਂ ਆਪੜਿਆ। ਫਿਰ ਮੈਂ ਛਾਲ ਮਾਰੀ, ਮੈਂ ਨਾ ਅੰਜ ਕਰਕੇ ਆਸਰੇ ਹੀ ਹੋਇਆ ਮੇਰਾ ਅਖੀਰ 'ਤੇ। ਫਿਰ ਮੈਂ ਕਿਹਾ ਚਲੋ ਕਪੂਰ ਸਿੰਘਾ ਤੇਰਾ ਗੁਰੂ ਰਖਵਾਲਾ ਹੈ, ਜੇ ਅੱਪੜ ਜਾਓ ਨਾ ਅੱਪੜਿਓ ਤੇ ਫਿਰ ਆਪਣਾ ਕਤਲ ਤੇ ਤੂੰ ਹੋਣਾ ਹੀ ਹੋਣਾ ਇੱਥੇ। ਅੱਛਾ ਉਹਦਾ ਹੱਥ ਪੈ ਗਿਆ, ਉਹ ਭੱਜ ਵੱਗਾ ਉਹ ਫਿਰ ਆਪਣਾ ਉੱਤੋਂ ਦੀ ਉਤਲੇ ਲਗਾਇਆ, ਉਹ ਆਣ ਕੇ ਰਾਖੇ 'ਚ ਵੜ ਜਾਂਦਾ, ਰਾਖੇ 'ਚ ਵੜ ਜਾਂਦਾ। ਜੇ ਰਾਖੇ 'ਚ ਵੜ ਜਾਂਦਾ ਮਗਰ ਵਾਰ ਚੜ ਗਈ ਉੱਥੇ ਹੀ, ਭਈ ਬੰਦਾ ਨਿਕਲ ਗਿਆ। ਸਾਰੀ ਰੱਖ ਫੁੱਲ ਲਈ, ਰੱਖ ਸੀ 3-4 ਮਰਬਿਆਂ 'ਚ। ਉਹ ਆਂਦਾ ਜੀ ਮੇਰੇ ਤੇ ਕਰਮ ਹੋਇਆ, ਮੈਂ ਇੱਕ ਸਰੂਟ ਚੰਗਾ ਵੱਡਾ ਸਾਰਾ ਸੀ, ਉਹਦਾ ਕਿ ਮੈਂ ਉਹਦੇ ਵਿੱਚ ਵੜ ਗਿਆ। ਮੈਂ ਕਿਹਾ ਮਰ ਤੇ ਗਿਆ, ਮੈਂ ਜੇ ਬਚ ਗਿਆ ਤੇ ਠੀਕ ਹੈ। ਉਹ ਸਾਰੇ ਸਰੂਟ ਵੇਖ ਕੇ ਜਦੋਂ ਘੋੜੀਆਂ ਵਾਲੇ ਤੇ ਘੋੜੇ ਵਾਲੇ ਨਿਕਲੇ ਨਾ ਬੰਨੇ, ਉਹਨਾਂ ਆਖਿਆ, ਇੱਕ ਨੇ ਆਖਿਆ ਜੀ ਆਹ ਸਰੂਟ ਵੀ ਵੇਖੋ ਹਾਂ ਸੋਟਾ ਮਾਰ ਕੇ। ਉਹਦਾ ਕਿ ਇੱਥੇ ਉਹਦਾ ਕੀ ਹੈ, ਸਾਰੀ ਰਾਖੇ 'ਚ ਉਸ ਲੁਕਣਾ ਸੀ, ਇੱਥੇ ਉਸ ਲੁੱਕ ਕੇ ਮਰਨਾ ਸੀ। ਉਹਦਾ ਕਿ ਮੇਰੀ ਅੱਲਾਹ ਤਾਲਾ ਵਧਾਈ, ਮੈਂ ਪਿਛਾਂ ਤੋਂ ਝਾਪਸਾਂ ਬਾਅਦ ਉੱਥੇ ਕੋਈ ਇਹਨਾਂ ਦੀ ਰਿਸ਼ਤੇਦਾਰੀ ਸੀ ਜਾਂ ਸੱਜਣ ਬੇਲੀ ਸਨ, ਉੱਥੇ ਰਿਹਾ। ਉੱਥੋਂ ਮੁੜੇ ਨਾ ਸੁਨੇਹਾ ਕਰਿਆ ਵੀ ਬੰਦਾ ਤੁਹਾਡਾ ਇੱਥੇ ਤੇ ਫੇਰ ਉਹ ਆਇਆ। ਸਹੀ। ਤੇ ਉਹਨੂੰ ਮਾਰਿਆ ਗਿਆ ਫਿਰ ਦੁਬਾਰਾ? ਨਹੀਂ, ਫੇਰ ਨਹੀਂ ਸੀ ਮਾਰਿਆ, ਉਹ ਇੱਥੋਂ ਜਿੰਦਾ ਗਿਆ ਰੌਲੇ 'ਚ। ਨਹੀਂ, ਇੱਕ ਕਤਲ ਵੀ ਹੋਇਆ ਸੀ ਇਹਨਾਂ ਦਾ। ਇਹਨਾਂ ਦਾ ਕਤਲ ਹੋਇਆ ਸੀ, ਕੀ ਰਣਜੀਤ ਸਿੰਘ ਕੀ ਇਸ ਤਰ੍ਹਾਂ ਦਾ ਕਰਕੇ ਨਾਲ ਲੈਂਦਾ, ਮੈਨੂੰ ਨਹੀਂ ਵੀ ਦੇਣ 'ਚ ਰਹਿੰਦਾ, ਐਵੇਂ ਮੈਂ ਤੇ ਆਖਾਂ ਕਤਲ ਹੋਇਆ। ਤੁਹਾਨੂੰ ਦੱਸਿਆ ਜਿਵੇਂ ਕਤਲ ਹੋਇਆ, ਉਹ ਵੀ ਤੁਹਾਨੂੰ ਦੱਸਿਆ ਨਾ ਇਹਨਾਂ ਦੀ ਤੁਹਾਡੇ ਅੱਛਾ ਕਿਵੇਂ ਹੋਇਆ? ਉਹ ਲੜਾਈ ਜੋ ਹੋ ਗਈ, ਉਹਦੇ ਬਾਰੇ ਦੱਸੋ। ਇਹ ਗਏ ਸਨ ਇੱਧਰੋਂ ਲਾਂਦੀ ਪੱਤੀ ਵਾਲੇ, ਜਿੱਥੇ ਉਹ ਸਾਕ ਮਲੀਆਂ ਦਾ ਘਰ ਹੀ ਨਾ, ਹਾਂਜੀ ਇੱਥੇ ਆਇਆ, ਉਹ ਥੁੱਕ ਜਾ ਸੱਠੀ ਹੈ ਪਰਲੇ ਨੇ ਇਸ ਨੇ ਲਾਂਦੀ ਪੱਤੀ ਵਾਲਾ ਥੁੱਕ ਜਾ ਸੱਠੀ ਹੈ ਤੇ ਮੁੜ ਦੁਸ਼ਮਣੀ ਚਾਹੀ ਸੀ ਇੰਦਰ ਸਿੰਘ ਕਿਆ ਨੇ ਬੰਦੇ ਨੇ? ਗਿਆ ਇਹ ਸੂਬਾ ਸਿੰਘ ਦੇ ਬੰਦੇ ਨੇ, ਅੱਛਾ ਦੁਸ਼ਮਣੀ ਚ ਅੱਗੇ ਸੀ ਤੇ ਇਹ ਨਹੀਂ ਜਾਗਦੇ ਸਨ। ਉਹ ਜਦੋਂ ਥੁੱਕ ਸੱਠੀ ਇਹਨਾਂ ਅੰਗਰਾਜਾ ਮਾਰਿਆ, ਇਹ ਤੋਂ ਇਹਨਾਂ ਵੀ ਅੰਗਰਾ ਮਾਰਿਆ, ਇਹਨਾਂ ਦੀ ਵਾਰ ਜੋੜੀ ਸੀ। ਚੰਦੜਾ ਦਾ ਕੋਈ ਆਂਦੇ ਨੇ ਬੰਦਾ ਹੈ, ਉਹ ਖੜਾ ਸੀ ਉੱਥੇ ਪਿੱਪਲਾਂ ਦੀ ਟੇਕ ਲੈ ਕੇ, ਪੜਾਥਾ ਬੜਾ ਖੇਡਦੇ ਸਨ ਇੰਦਰ ਸਿੰਘ ਜੀ। ਇਹ ਪੜਾਥਾ ਖੇਡਦਾ ਜਾਂਦਾ ਹੈ, ਉਹ ਪਿੱਛੇ ਟੇਕ ਲਾ ਕੇ ਖੜਾ ਸੀ, ਪਰ ਉੱਥੇ ਬਲੋ ਭਾਈ ਵੱਖੀ 'ਚ ਲੜਾਈ ਬੰਦ ਹੋ ਗਈ, ਉਹ ਮਰ ਗਿਆ ਫਿਰ। ਮਰ ਗਿਆ। ਫਿਰ ਇਹਨਾਂ ਬੰਤਾ ਸਿੰਘ ਕਿਆ ਨੂੰ ਮਾਰਨਾ ਸੀ, ਸਰਕੋਪ ਚ ਹੀ ਸੀ, ਉਤੋਂ ਕਪੂਰ ਸਿੰਘ ਸੀ ਸਰਕੋਪ, ਉਤੋਂ ਬੰਤਾ ਸਿੰਘ ਸਰਕੋਪ ਸੀ। ਅੱਛਾ ਇਹ ਬੰਤਾ ਸਿੰਘ ਇੱਥੇ ਬੈਠ ਕੇ ਸੁੱਤਾ ਹੈ, ਪੌੜੀ ਲਾ ਲੈਂਦਾ ਸੀ ਲੱਕੜ ਦੀ ਤੇ ਉਹ ਆਪਣਾ ਉੱਤੇ ਚੜ ਜਾਂਦਾ, ਪੌੜੀ ਉੱਤੇ ਖਿੱਚ ਲੈਂਦਾ ਸੀ ਤੇ ਸੌਂ ਜਾਂਦਾ ਸੀ। ਜਿਸ ਵਕਤ ਇਹ ਗੱਲ ਹੋਈ ਹੈ, ਇਹਨਾਂ ਦੀ ਗੰਢ ਗਿਣੀ ਸੀ ਚੜ੍ਹਦੀ ਪੱਤੀ ਵਾਲਿਆਂ ਨੇ, ਇਹਨਾਂ ਨੂੰ ਕਿਸੇ ਦੱਸਿਆ ਅੱਜ ਬੰਤਾ ਸਿੰਘ ਜਿਹੜਾ ਨਾ ਬੈਠ ਦੇ ਉੱਤੇ ਸੁੱਤਾ ਜੇ। ਸੰਤਾ ਸਿੰਘ ਆਇਆ, ਪਾਣੀ ਲਾ ਕੇ ਇੱਥੋਂ ਹੀ ਜਬਰੇ ਕੇ ਡੇਰੇ ਵਾਲੋ ਚੱਲ ਪਏ ਸੀ, ਇੱਥੋਂ ਪਾਣੀ ਲਾ ਕੇ ਆਇਆ। ਉਹ ਆਂਦਾ ਭਾਈਆ ਤੂੰ ਇਹ ਨਹੀਂ ਕਰ, ਘਰ ਟੁੱਟ ਜਾ। ਉਹਦਾ ਕਿ ਨਹੀਂ ਯਾਰ ਮੈਂ ਅੱਜ ਘਰ ਨਹੀਂ ਜਾਣਾ। ਉਹਦਾ ਕਿ ਨਹੀਂ ਤੈਨੂੰ ਜਾ ਕੇ ਤੂੰ ਟੁੱਟ ਜਾ, ਤੂੰ ਟੁੱਟ ਜਾ। ਉਹਦਾ ਕਿ ਨਹੀਂ ਮੈਂ ਨਹੀਂ ਜਾਣਾ। ਚਲੋ ਜੀ ਬੰਤਾ ਸਿੰਘ ਆਖਿਆ ਮੈਂ ਘਰ ਟੁੱਟ ਜਾਣਾ। ਸੰਤਾ ਸਿੰਘ ਆਇਆ, ਉਹ ਆਪਣਾ ਚਾਦਰ ਲੈ ਕੇ ਤੇ ਪੈ ਗਿਆ। ਦੱਸਣ ਵਾਲਾ ਨੇ ਉਹਨਾਂ ਨੂੰ ਦੱਸਿਆ ਸੀ ਭਾਈ ਬੰਤਾ ਸਿੰਘ ਜਿਹੜਾ ਨਾ ਬੈਠ ਦੇ ਉੱਤੇ ਰਿਹਾ ਇਸ ਵਕਤ। ਉਹਨਾਂ ਆਖਿਆ ਠੀਕ ਹੈ। ਉਹ ਜਿਸ ਵਕਤ ਆਇਆ ਸ਼ਾਦੀ ਸਾਈ ਸੀ ਨਾਲ, ਜਿਸ ਵਕਤ ਉਹਨਾਂ ਮਾਰਿਆ ਟੋਕਾ, ਉਹਨਾਂ ਪਰਨਾ ਮੋਇਆ ਦੇ ਥਾਂ ਲਾਣਾ ਦੇ ਟੋਕਾ ਮਾਰਿਆ ਧੌਣ ਲਾਈ ਚਾ, ਤੇ ਜਿਸ ਵਕਤ ਵੇਖਿਆ ਸਾਫਾ ਲਾ ਕੇ ਤੇ ਧੌਣ ਸੰਤਾ ਸਿੰਘ ਦੀ। ਅੱਛਾ ਬੰਦਾ ਬਚ ਗਿਆ। ਬੰਦਾ ਸਿੰਘ ਬਚ ਗਿਆ। ਉਵੇਂ ਮੁੜ ਉਹਦੇ ਪਿੱਛੇ ਝਾੜੀ ਰੌਲੇ ਪੈ ਗਏ ਨੇ। ਅੱਛਾ ਸੁਣਿਆ ਇੱਥੇ ਪੁਲਿਸ ਵੀ ਬੈਠੀ ਰਹੀ ਆ? ਪੁਲਿਸ ਜੀ ਉੱਥੇ ਦੇ ਜਿੱਥੇ ਸਦੀਕ ਲੰਬਰ ਦੀ ਕੋਠੀ ਹੈ ਨਾ, ਇਹ ਚੌਂਕੀ ਸੀ। ਯਾਨੀ ਉਹੀ ਉਹਨਾਂ ਦੀ ਉਹੀ ਸਾਈਡ। ਅੱਛਾ ਉਹ ਇੰਦਰ ਸਿੰਘ ਗਿਆ ਇੰਦਰ ਸਿੰਘ ਕਿਆ ਗਿਆ ਉੱਥੇ ਬੈਠੀ ਸੀ? ਉੱਥੇ ਪੁਲਿਸ ਪੱਕੀ ਚੌਂਕੀ ਬਣੀ ਸੀ। ਅੱਛਾ ਉਹਨਾਂ ਦੀ ਲੜਾਈ ਦੀ ਵਜ੍ਹਾ ਤੋਂ ਬਣ ਗਈ ਸੀ? ਲੜਾਈ ਦੀ ਵਜ੍ਹਾ ਤੋਂ, ਲੜਾਈ ਦੀ ਵਜ੍ਹਾ ਤੋਂ ਬਣੀ ਸੀ। ਅੱਛਾ ਫਿਰ ਹੁਣ ਇਹ ਦੱਸੋ, ਜਦੋਂ ਇੱਥੇ ਜਦੋਂ
ਇਹ ਉਜਾੜਿਆਂ ਤੋਂ ਪਹਿਲੇ ਜੀ ਲੜਾਈ ਦਾ ਵੀ ਮਾਹੌਲ ਸੀ ਤੇ ਉਂਝ ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ ਸੀ? ਪਿੰਡ ਦੇ ਵਿੱਚ ਜੀ ਉਹਨਾਂ ਕਿਸੇ ਦਾ ਜ਼ਾਤੀ ਨੁਕਸਾਨ ਨਹੀਂ ਕੀਤਾ, ਕੀਤਾ ਉਹਨਾਂ ਦਾ ਹੈ। ਆਪਸ ਜੇ ਵਿੱਚ? ਨਾ ਕਮੀਆਂ ਲੋਕਾਂ ਦਾ ਵੀ ਅੱਛਾ ਜੀ ਆ, ਕੀਤਾ ਉਹਨਾਂ ਦਾ ਹੈ ਜਿਹੜੇ ਧੜੇ ਚ ਰਹੇ ਨੇ। ਅੱਛਾ, ਜਿਹੜੇ ਉਹਨਾਂ ਦੇ ਪਾਰਟੀਆਂ ਬਣ ਗਈਆਂ। ਪਾਰਟੀਆਂ ਬਣ ਗਈਆਂ ਸਨ। ਇੱਕ ਤੇ ਖਾਨ ਕਿੰਗ ਬਾਬਾ ਮਰੇ ਨੇ ਬੰਦੇ ਤੁਹਾਡੇ ਪਿੰਡ ਉਦੋਂ? ਜਾਂ ਇੱਕ ਤੇ ਥੋੜੇ ਮਰੇ ਸਨ, ਇੱਕ ਤੇ ਖਾਨ ਕਿੰਗਰੇ ਦਾ ਪਿਓ, ਉਹਨੂੰ ਸਾੜਿਆ ਸਾਨੇ, ਸਾੜ ਦਿੱਤਾ ਸੀ? ਸਾੜ ਦਿੱਤਾ ਸੀ ਜ਼ਿੰਦਾ ਨੂੰ? ਜ਼ਿੰਦਾ ਨੂੰ। ਇੱਕ ਬਾਬਾ ਚਿਰਾਗ ਸੀ ਇੱਥੇ ਤੇ ਇਹਨੂੰ ਸੰਭਾਲਨੇ, ਉਹਦਾ ਪੁੱਤਰ ਬੜਾ ਜਵਾਨ ਸੀ, ਉਹਨੂੰ ਸਾੜਿਆ ਸਾਨੇ। ਉਹ ਕਿਹੜੀ ਪਾਰਟੀ ਵੱਲ ਸੀ? ਉਹ ਸੂਬਾ ਸਿੰਘ ਨਾਲ ਸੀ। ਅੱਛਾ ਜਿਆ ਯਾਨੀ ਇੰਦਰ ਸਿੰਘ ਨਾਲ। ਜਿਆ ਸੂਬਾ ਸਿੰਘ ਨਾਲ। ਅੱਛਾ ਅੱਛਾ। ਫੇਰ ਬਾਬੇ ਯਾਦ ਨੂੰ ਲੱਭਦੇ ਰਹੇ ਨੇ, ਇਹ ਲੱਭਾ ਨੇ। ਉਸ ਤੋਂ ਬਾਅਦ ਵੀ ਜਦੋਂ ਰੌਲੇ ਪੈਣ ਨਾ ਤੇ ਜਦੋਂ ਕੰਪ ਲੱਗੇ ਨੇ, ਇਹ ਉਸ ਤੋਂ ਬਾਅਦ ਵੀ ਫੇਰ ਆਏ ਨੇ। ਨਹੀਂ, ਜਦੋਂ ਇਹ ਦੱਸੋ ਕੈਂਪ ਜਦੋਂ ਲੱਗ ਇੱਥੋਂ ਉਜਾੜੇ ਪੈ ਗਏ, ਜਿਆ ਉਹ ਦੋਨੇ ਪਾਰਟੀਆਂ ਇੱਥੋਂ ਕਿਵੇਂ ਨਿਕਲੀਆਂ ਜਾਂ ਪਿੰਡ ਪੂਰਾ ਸਿੱਖਾਂ ਦਾ ਕਿੱਦਾਂ ਨਿਕਲਿਆ ਇੱਥੋਂ? ਲੜਾਈ ਨਾਲ ਜੀ ਨਿਕਲਿਆ ਮਗਰੋਂ ਆਪਣਾ ਨਹੀਂ ਸ਼ੇਰੇ ਦਾ ਕੋਟ, ਹਾਂਜੀ ਇੱਥੋਂ ਦਾ ਜੱਸਾ ਸੀ। ਅੱਛਾ ਜਿਆ ਇੱਥੋਂ ਇਹ ਸ਼ੇਰੇ ਕੋਟ ਗਏ ਕਿ ਇੱਧਰ? ਸ਼ੇਰੇ ਦੇ ਕੋਟ ਦੇ ਸਨ, ਇਹ ਨਾ ਮੁੜ ਤੇ ਕੁਝ ਚੱਲਦੇ ਸਨ। ਨਹੀਂ, ਇੱਥੋਂ ਜਦੋਂ ਫਿਰ ਉਜੜੇ ਨੇ ਸਿੱਖ, ਆਹੋ ਉਹ ਫਿਰ ਇਕੱਠੇ ਇੱਥੋਂ ਗਏ ਕਿ ਲੈਦਾ ਨਹੀਂ, ਲੈਦਾ ਲੈਦੇ ਨਿਕਲੇ ਨੇ। ਲੈਦਾ ਆ ਜਿਵੇਂ ਜਿਵੇਂ ਦਾਲ ਲੱਗਾ ਤੁਹਾਡੇ ਨਿਕਲ। ਪਿੰਡ 'ਚ ਮੁਸਲਮਾਨਾਂ ਨੇ ਹਮਲਾ ਤਾਂ ਨਹੀਂ ਕੀਤਾ ਕਿਸੇ ਨੇ ਜਾਂ ਲੜਾਈ? ਨਹੀਂ ਨਹੀਂ, ਮੁਸਲਮਾਨਾਂ ਕੋਈ ਕੀਤਾ ਨਹੀਂ, ਮੁਸਲਮਾਨ ਇੰਨੇ ਜੋਗੇ ਨਹੀਂ ਸਨ, ਮੁਸਲਮਾਨ ਇੰਨੇ ਜੋਗੇ ਨਹੀਂ ਸਨ। ਅਸੀਂ ਕਮੀਆਂ ਦੇ ਘਰ ਸਾਂ। ਮੈਂ ਤੈਨੂੰ ਆਪਣੀ ਹੋਸ਼ ਦਾ ਸੁਣਾਵਾਂ, ਬਾਰਿਸ਼ਾਂ ਬੜੀਆਂ ਪਈਆਂ ਸਨ, ਇੰਨੀ ਨਾ ਪਾਣੀ ਸੀ। ਸੂਬਾ ਸਿੰਘ ਜਿਹੜਾ ਹੈ ਨਾ, ਮੈਨੂੰ ਬੜੀ ਗੱਲ ਯਾਦ ਹੈ, ਸਾਡੇ ਘਰ ਧਰੇਕ ਹੁੰਦੀ ਸੀ। ਉਹ ਜਿਹੜਾ ਸੂਬਾ ਸਿੰਘ ਸਾਡਾ ਜਿਹੜਾ ਦਾਦਾ ਸੀ, ਕਿਸੇ ਪਾਰਟੀ 'ਚ ਨਹੀਂ ਸੀ। ਉਹਨਾਂ ਦਾ ਵੀ ਕੰਮ ਕਰਦਾ ਸੀ, ਕਪੂਰ ਸਿੰਘ ਘਰ ਤੇ ਬੰਤਾ ਸਿੰਘ ਦਾ ਵੀ ਕਰਦਾ ਸੀ। ਅੱਛਾ, ਉਹ ਜਿਸ ਵੇਲੇ ਰੌਲੇ ਪਏ ਤੇ ਮੁੜ ਜਿਵੇਂ ਜਿਵੇਂ ਮੁੜ ਪਤੀ ਜਾਨਾਂ ਪਿਆਰੀਆਂ ਹੁੰਦੀਆਂ ਨੇ, ਇਹਨਾਂ ਨੂੰ ਅੱਗਾਂ ਲਾਈਆਂ ਇਹਨਾਂ ਘਰਾਂ ਨੂੰ, ਤੇ ਮੁੜ ਸੂਬਾ ਸਿੰਘ ਆਖਿਆ ਤੁਹਾਨੂੰ ਕੋਈ ਸ਼ੈ ਨਹੀਂ ਲਾਉਂਦੀ। ਮੁੜ ਸੂਬਾ ਸਿੰਘ ਘਰੋਂ ਕੀ ਛੱਡ ਕੇ ਆਇਆ ਸੀ ਸਾਨੂੰ ਖੁਰਲੀਆਂ 'ਚ। ਅੱਛਾ, ਮੈਨੂੰ ਸੁੱਤੇ ਪੈਣ ਛੱਡ ਗਿਆ, ਆਪੋ ਆਪਣੀ ਪਈ ਸੀ। ਉੱਥੇ ਇਹਦਾ ਵੀ ਸੂਬਾ ਸਿੰਘ ਸੀ, ਧਾਰੋਗੀ ਦਾ। ਇਹਦੇ ਤੋਂ ਉਹਦਾ ਬੜਾ ਮੇਲ ਸੀ। ਟੱਪ ਹੁੰਦਾ ਸੀ ਪਿੰਡ ਦੇ ਵਿਚਾਰ ਦੀ ਥੋਂ ਬੈਠਕ ਇਹਦੀ ਵਸੀਰ ਜੋਗਰ ਦੀ। ਇੱਥੇ ਮੁੜ ਸਾਰੇ ਜਿਹੜੇ ਸਨ ਨਾ ਉਹ ਰਹੇ ਸਨ। ਉਹ ਮੁੜ ਜੀ ਗਿਣ ਲੱਗੇ ਸੂਬਾ ਸਿੰਘ ਪਿਓ ਸਾਡਾ ਦੱਸ, ਉਸ ਆਖਿਆ ਵੱਡਿਆ ਸੇਠ ਸਾਡੇ ਦਾਦੇ ਨਾਲ ਆਖਾਂਗਾ ਜੀ ਪੂਰੇ ਨੂੰ ਗਿਣ ਲੱਗ ਪਿਆ। ਉਸ ਆਖਿਆ ਮੇਰਾ ਵੱਡਾ ਪੋਤਰਾ ਕੋਈ ਨਹੀਂ, ਯਾਨੀ ਕਿ ਤੁਸੀਂ ਮੈਂ ਜਿਵੇਂ ਸੁੱਤਾ ਪਿਆ ਸਾਂ ਧਰੇਕ ਦੇ ਥੱਲੇ, ਉਵੇਂ ਸੁੱਤਾ ਰਹਿ ਗਿਆ। ਅੱਛਾ, ਫਿਰ ਸੂਬਾ ਸਿੰਘ ਮੈਨੂੰ ਮੋਢਿਆਂ ਤੇ ਚੁੱਕ ਕੇ ਲਗਿਆ, ਧਾਰੋ ਵੀ ਛੱਡ ਕੇ ਆਇਆ। ਅੱਛਾ, ਤੁਹਾਡੀ ਜਾਨ ਬਚਾਈ ਉਹਨਾਂ ਨੇ? ਜੀ ਹਾਂ, ਜੀ ਹਾਂ। ਸਿਰਫ ਕਿਸ ਵਾਸਤੇ? ਸਾਡਾ ਦਾਦਾ ਜਿਹੜਾ ਸੀ ਨਾ, ਉਹ ਧੜਿਆਂ 'ਚ ਨਹੀਂ ਸੀ, ਯਾਨੀ ਉਹ ਨਿਊਟਰਲ ਸੀ। ਨਿਊਟਰਲ ਤੋਂ ਆਖਿਆ ਸੀ ਕਮੀ ਆ, ਅਸਾਂ ਉਹਦੇ ਘਰ ਵੀ ਜਾਣਾ, ਉਧਰ ਦੀ ਸੁਣ ਕੇ ਇੱਧਰ ਨਹੀਂ ਸੀ ਕੀਤੀ ਤੇ ਇੱਧਰ ਦੀ ਸੁਣ ਕੇ ਉਧਰ ਨਹੀਂ ਸੀ ਕਰੀ। ਅੱਛਾ ਇਨਸਾਨ ਸਨ ਕਿ ਉਹਨਾਂ ਨੇ ਜੀ ਚੋਰੀ ਨਹੀਂ ਕੀਤੀ। ਤੇ ਸਾਡੇ ਪਿਓ ਦੀ ਜ਼ਿੰਦਗੀ ਇਸੇ ਤਰ੍ਹਾਂ ਬਸਰ ਹੋਈ ਹੈ। ਇੰਦਰ ਸਿੰਘ ਕੀਆਂ ਤੇ ਬੰਤਾ ਸਿੰਘ ਕੀਆਂ ਕਿੱਧਰ ਕਿੱਧਰ ਸਨ? ਬੰਤਾ ਸਿੰਘ ਦੀ ਤੇ ਪਿੰਡੋਂ ਲੈ ਕੇ ਚਾਂਜੀ ਨੂੰ ਲੱਗੀ ਗਈ ਹੈ, ਯਾਨੀ ਲਹਿੰਦੇ ਪਾਸੇ? ਹਾਂਜੀ। ਕਪੂਰ ਸਿੰਘ ਦੀ ਜਿਹੜੀ ਸੀ ਆ ਪਾਰਟੀ ਸੀ ਇੱਧਰ ਦੀ ਚੌਂਕੀ ਵਾਲੀ, ਲਾਰੋ ਪਾਰ ਵੀ ਚੜ੍ਹਦੀ ਸਾਈਡ। ਹਾਂ, ਸੂਬਾ ਸਿੰਘ ਜੀ ਵੀ ਇੱਧਰ ਸੀ। ਫਿਰ ਜਿਹੜਾ ਕਿ ਮੈਂ ਤੁਹਾਨੂੰ ਨਾਂ ਲਿਆ ਰਾਲਾ ਸਿੰਘ, ਇਹਨਾਂ ਦੀ ਜ਼ਮੀਨ ਸੀ ਅੱਜ ਇੱਥੇ ਸਮੈਲ ਕੇ ਜੱਟਾਂ ਦਾ ਡੇਰੇ ਤੇ ਬਠਲੀ ਆ ਜਾਂਦਾ। ਇਹ ਸਾਡੇ ਵਗਦੇ ਸਨ ਕਿ ਨਹਿਰਾਂ ਦਾ ਪਾਣੀ ਸੀ? ਨਹੀਂ ਜੀ, ਇਹਨਾਂ ਨੂੰ ਨਹਿਰਾਂ ਦਾ ਸੀ, ਇਹਨਾਂ ਨੂੰ ਨਹਿਰਾਂ ਦਾ ਸੀ। ਸਹੀ, ਜੀ ਸਾਰੇ ਪਾਸੇ ਨਹਿਰਾਂ ਦਾ। ਜੀ ਖੂਹ ਹੋਈ ਸਨ। ਜਦੋਂ ਅਸਾਂ ਵੇਖੇ ਨਾ ਉਦੋਂ ਬੇਆਬਾਦ ਹੋ ਗਏ ਨੇ ਕਿ ਖੂਹ ਵੇਖਿਆ ਤੇ ਪੁੱਟਿਆ ਵਾਲਾ ਵੇਖਿਆ ਚੱਲਦਾ ਬਸ। ਜਾਂ ਥੋੜਾ ਜਿਹਾ ਮੈਂ ਨਾ 6 ਮਹੀਨੇ ਵੇਖਿਆ ਜਿੱਥੇ ਨਿਆਜ ਦੇ ਪਿੱਪਲ ਨੇ, ਇੱਥੇ ਵੇਖਿਆ। ਹੋਰ ਖੂਹ ਬਾਅਦ ਕੋਈ ਸਿੱਖ ਆਇਆ ਇਸ ਪਿੰਡ ਦੇ ਵਿੱਚ 47 ਤੋਂ ਬਾਅਦ? ਨਹੀਂ ਜੀ, ਅਸਾਂ ਨਹੀਂ ਐਵੇਂ ਬੰਦਾ ਕੋਈ ਨਹੀਂ ਆਇਆ। ਕੋਈ ਨਹੀਂ ਆਇਆ? ਨਹੀਂ। ਇੱਕ ਵਾਰੀ ਮਾਂਝਾ ਜੀ ਦੇ ਨਾਲ ਆਇਆ ਸਨ ਖੜਿਓ, ਵਾਹਵਾ ਸਾਲ ਹੋ ਗਏ ਨੇ, ਉਹ ਵੀ ਬੰਦੇ ਨੂੰ ਮਿਲਦਾ ਰਿਹਾ। ਸਹੀ ਹੋ ਗਿਆ। ਸਾਨੂੰ ਤੇ ਇੰਨਾ ਕੁ ਪਤਾ, ਜਿੰਨਾ ਕੁ ਪਤਾ ਉਹਨਾਂ ਕੋ ਦੱਸ। ਯਾਨੀ ਨਾ ਕੋਈ ਬੰਦਾ ਸਿੰਘ ਚੋਂ ਆਇਆ ਤੇ ਨਾ ਇੰਦਰ ਸਿੰਘ ਨਹੀਂ, ਉਹਨਾਂ ਦੀ ਪਾਰਟੀ ਦਾ ਕੋਈ ਨਹੀਂ ਆਇਆ। ਵਾਪਸ ਨਾ ਉਹ ਮਾਂਝਾ ਜੀ ਦਾ ਸੀ। ਸਹੀ ਹੋ ਗਿਆ। ਜਾਗੋਵਾਲ ਦਾ ਸਿੱਖ ਵਾਪਸ ਨਹੀਂ, ਕੋਈ ਨਹੀਂ ਆਇਆ। ਠੀਕ। ਹਾਂ, ਇਹ ਹੁਣ ਇੱਥੇ ਆ ਕੇ ਕਿਹੜੇ ਕਿਹੜੇ ਜਗ੍ਹਾ ਤੋਂ ਲੋਕ ਆਬਾਦ ਹੋਏ?
ਹੁਣ ਜੇ ਤੇ ਕੋਈ ਪਟਿਆਲੇ ਦਾ ਹੈ, ਕੋਈ ਅੰਮ੍ਰਿਤਸਰ ਦਾ ਇਹ ਨਹੀਂ ਹੈ, ਹੂੰ ਕੋਈ ਬਹਾਦਰਗੜ੍ਹ ਦਾ ਹੈ। ਹਾਂਜੀ ਸਹੀ ਹੋ ਗਿਆ। ਜਦੋਂ ਜ਼ਮੀਨ ਚ ਉਹਨਾਂ ਦੀ ਸੀ ਕੋਈ ਗੁਰਦਾਸ ਅੱਛਾ, ਜਦੋਂ ਉਜਾੜਿਆਂ ਤੋਂ ਬਾਅਦ ਇਹਨਾਂ ਲੁੱਟਮਾਰ ਕਰ ਲਈ, ਜੀ ਜਿਹੜੇ ਮਹਾਜਰ ਹੋ ਕੇ ਇੱਧਰ ਆਏ ਜੀ। ਉਹਨਾਂ ਨੂੰ ਕੀ ਮਿਲਿਆ ਫਿਰ? ਦਾਣਾ ਫੱਕਾ ਤੇ ਇਹਨਾਂ ਨੇ ਚੁੱਕ ਲਿਆ ਲੋਕਾਂ ਨੇ। ਉਹ ਵੀ ਜੀ ਜੇ ਕਿਸੇ ਨੂੰ ਲੱਭ ਗਿਆ ਠੀਕ ਹੈ, ਨਹੀਂ ਲੱਭਾ ਤੇ ਤਾਂ ਵੀ ਠੀਕ ਹੈ। ਮੁੜ ਜਿਹੜੀਆਂ ਜਗ੍ਹਾ ਲਈਆਂ ਨੇ ਉਹ ਤੇ ਮੁੜ ਸਿੱਖਾਂ ਦੀ ਸੀ, ਹੂੰ ਉੱਥੇ ਤੇ ਕਬਜ਼ੇ ਦੇ ਹੱਕਦਾਰ ਸਨ। ਸਹੀ ਸਹੀ। ਜਾ ਸਾਨੂੰ ਤੇ ਇੰਨਾ ਪਤਾ, ਸਿੱਖਾਂ ਜਦੋਂ ਬਾਅਦ ਨਾ ਕਬਜ਼ਾ ਸਾਡੇ ਪਿਓ ਕੀਤਾ ਤੇ ਨਾ ਕਿਸੇ ਆਖਿਆ। ਤੁਸੀਂ ਫਿਰ ਉਸ ਪਿੰਡੋਂ ਕਿੰਨੀ ਦੇਰ ਬਾਅਦ ਹਫ਼ਤਾਬਾਦ ਇੱਧਰ ਆ ਗਏ? ਨਹੀਂ ਜੀ ਅਸੀਂ ਇੱਥੋਂ ਦੇ ਹਾਂ ਨਹੀਂ, ਜਦੋਂ ਤੁਸੀਂ ਤੁਹਾਨੂੰ ਛੱਡ ਕੇ ਆਇਆ ਉਹ ਗਿਆ ਤੁਹਾਡੀ ਜਾਨ ਬਾਜੇ, ਗਿਆ ਫਿਰ ਉਹ ਤੋਂ ਕਿੰਨੀ ਅਸੀਂ ਕੋਈ 10-12 ਦਿਨਾਂ ਬਾਅਦ ਆ ਗਏ ਸਾਂ। ਉਹ ਫਿਰ ਟਿਕਟ ਚਲੇ ਗਏ ਸਨ ਇੱਥੋਂ? ਗਿਆ ਟਿਕਟ ਕਾ ਹੋ ਗਿਆ ਸੀ ਨਾ ਤੇ ਫਿਰ ਅਸੀਂ ਆਏ। ਉਦੋਂ ਪਿੰਡ ਫਿਰ ਕਿਦਾਂ ਦਾ ਲੱਗਦਾ ਪਿਆ ਸੀ ਤੁਹਾਨੂੰ? ਸਾਨੂੰ ਪਿੰਡ ਚੰਗਾ ਹੀ ਲੱਗਦਾ ਸੀ, ਉਜੜਿਆ ਜੀ ਜਾਪਦਾ ਸੀ, ਹੋਰ ਕੀ ਸੀ। ਹਰ ਸ਼ੈ ਜੀ ਟੁੱਟ ਗਈ। ਸੜ ਗਏ ਮਕਾਨ ਵਿੱਚ, ਬੰਦੇ ਸੜ ਗਏ। ਸਾੜੇ ਵੀ ਸਨ ਇੱਥੇ? ਗਿਆ ਤੁਹਾਨੂੰ ਦੱਸਿਆ ਨਹੀਂ, ਖਾਨ ਕਿੰਗਰੇ ਦਾ ਪਿਓ ਮੰਦਾ ਸੀ। ਨਹੀਂ, ਉਹ ਕਿਹਨੇ ਸਾੜੇ ਸਨ? ਇਹਨਾਂ ਨੇ ਆਪਸ ਵਿੱਚ ਜਾਂਦੇ ਜਾਂਦੇ ਸਾੜ ਦਿੱਤੇ? ਹਾਂਜੀ, ਜਿਹੜੇ ਧੜਿਆ ਸਨ ਤੁਹਾਨੂੰ ਦੱਸਿਆ ਨਹੀਂ, ਅੱਛਾ, ਉਦੋਂ ਉਜਾੜਿਆਂ ਵੇਲੇ ਸਾੜ ਗਏ ਸਨ? ਅੱਜ ਜਾਂਦੇ ਸਾੜ ਗਿਆ ਸਨ। ਅੱਛਾ। ਹਾਂ ਜਿਹੜਾ ਜਿਹੜਾ ਲੱਭਿਆ ਫਿਰ ਸਾੜ ਦਿੱਤਾ। ਹਾਂਜੀ, ਜਿਹੜਾ ਉਹਨਾਂ ਦੇ ਬਰਖਲਾਫ ਸੀ ਨਾ, ਮਿਸਾਲ ਤੌਰ ਤੁਹਾਡੇ ਤੋਂ ਸੁਣੀਆਂ ਤੇ ਮੈਂ ਆਬਦ ਅੱਗੇ ਕੀਤੀਆਂ, ਤੇ ਆਬਦ ਦੀਆਂ ਸੁਣੀਆਂ ਤੇ ਤੁਹਾਡੇ ਅੱਗੇ ਕੀਤੀਆਂ, ਤੁਹਾਡੀ ਹੋਇਆ ਆਪਸ ਵਿੱਚ ਦੁਸ਼ਮਣੀ। ਉਹ ਮੁਰਸਾਈਆਂ ਪੂਰੇ ਬਦਲੇ ਲਏ ਨੇ। ਅੱਛਾ, ਬਦਲਾ ਲੈ ਕੇ ਗਏ ਨੇ ਉਹ? ਗਿਆ ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਹੋਰ ਜੀ ਸਾਨੂੰ ਤੇ ਜਿੰਨਾ ਕੋ ਪਤਾ ਹੈ ਉਹਨਾਂ ਕੋ ਦੱਸ ਦਿੱਤਾ। ਨਹੀਂ, ਠੀਕ ਹੋ ਗਿਆ। ਹਾਂ।